ਜੀ ਆਇਆਂ ਨੂੰ ਸਾਰੇ ਦੋਸਤਾਂ ਨੂੰ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ। ਸਭ ਦੋਸਤ ਜਿਹੜੇ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਇਹ ਰਿਕੁਐਸਟ ਹੈ ਕਿ ਪਲੀਜ਼ ਇਹਨੂੰ ਸ਼ੇਅਰ ਕਰ ਦਿਓ ਤਾਂ ਕਿ ਬਾਕੀ ਲੋਕ ਜਿਹੜੇ ਸਾਨੂੰ ਵੇਖਣਾ ਚਾਹ ਰਹੇ ਨੇ ਉਹਨਾਂ ਨੂੰ ਯਾਦ ਭੁੱਲ ਗਿਆ ਜਾਂ ਅੱਗੇ ਪਿੱਛੇ ਨੇ ਤੇ ਉਹ ਵੀ ਆ ਜਾਣ ਤਾਂ ਕਿ ਫਿਰ ਅਸੀਂ ਆਪਣਾ ਜਿਹੜਾ ਲੈਕਚਰ ਹੈ ਉਹਨੂੰ ਸ਼ੁਰੂ ਕਰ ਸਕੀਏ। ਇਸ ਦੌਰਾਨ ਮੈਂ ਦੋਸਤਾਂ ਨੂੰ ਲਿੰਕ ਸੈਂਡ ਕਰ ਲਵਾਂ, ਤੁਹਾਨੂੰ ਥੋੜੇ ਜਿੰਨਾ ਇੰਤਜ਼ਾਰ ਕਰਨਾ ਪਏਗਾ, ਉਨੀ ਦੇਰ ਤੱਕ ਸਭ ਲੋਕ ਆ ਜਾਣ। जी एक बारी फिर सारे दोस्तों ਨੂੰ जी आया और ਅਸੀਂ ਹੁਣ ਆਪਣਾ ਪ੍ਰੋਗਰਾਮ ਸ਼ੁਰੂ ਕਰਨੇ ਆ। ਸੋ ਅੱਜ ਸਾਡਾ ਇੱਕ ਬੜਾ ਇੰਟਰਸਟਿੰਗ ਟਾਪਿਕ ਦੋਸਤਾਂ ਨੇ ਪੋਸਟਰ ਵੀ ਪੜ੍ਹ ਲਿਆ ਹੋਣਾ। ਡਾਕਟਰ ਸੈਫੁਦੀਨ ਕਿਚਲੂ ਜੀ ਦੇ ਹਵਾਲੇ ਨਾਲ ਅੱਜ ਇੱਕ ਪੰਜਾਬੀ ਕਸ਼ਮੀਰੀ ਦੀ ਕਹਾਣੀ ਦੇ ਉੱਪਰ ਸਾਡੇ ਨਾਲ ਬਹੁਤ ਹੀ ਸਾਡੇ ਸੀਨੀਅਰ ਪ੍ਰੋਫੈਸਰ ਡਾਕਟਰ ਮਨਦੀਪ ਬਲ ਜੀ ਸਾਡੇ ਨਾਲ ਨੇ। ਥੋੜਾ ਜਿਹਾ ਉਹਨਾਂ ਦਾ ਤਾਰਫ ਮੈਂ ਕਰਵਾਉਂਦਾ ਜਾਵਾਂ ਕਿ ਉਹ ਚੇਅਰਪਰਸਨ ਨੇ ਡਿਪਾਰਟਮੈਂਟ ਆਫ ਹਿਸਟਰੀ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ। ਉਹਨਾਂ ਦੀ ਸਪੈਸ਼ਲਾਈਜੇਸ਼ਨ ਜਿਹੜੀ ਹੈ ਉਹ ਮਾਡਰਨ ਪੰਜਾਬ ਦੇ ਵਿੱਚ, ਜਿਹਦਾ ਸਪੈਸ਼ਲ ਇੰਟਰਸਟ ਜਿਹੜਾ ਹੈ ਮਾਡਰਨ ਪੰਜਾਬ ਔਰ ਉਹਦੇ ਨਾਲ ਜਿਹੜਾ ਉਹਨਾਂ ਇੰਡੀਅਨ ਨੈਸ਼ਨਲ ਮੂਵਮੈਂਟ, ਰੈਵੋਲੂਸ਼ਨਰੀ ਮੂਵਮੈਂਟ, ਪੰਜਾਬੀ ਡਾਇਸਪੋਰਾ ਦੇ ਹਵਾਲੇ ਨਾਲ ਉਹਨਾਂ ਦਾ ਬਹੁਤ ਇੰਟਰਸਟ ਹੈ। ਉਹਦੇ ਤੇ ਕਾਫੀ ਉਹਨਾਂ ਦਾ ਖੂਬਸੂਰਤ ਔਰ ਅੱਛਾ ਕੰਮ ਹੈ। ਇਸ ਤੋਂ ਇਲਾਵਾ ਇਹਨਾਂ ਦੀ ਜਿਹੜੀ ਕਿਤਾਬ ਹੈ ਅੱਜ ਦਾ ਉਹ ਟੌਪਿਕ ਵੀ ਉਹਦੇ ਨਾਲ ਹੀ ਰਿਲੇਟ ਕਰਦਾ, ਨੈਸ਼ਨਲਿਸਟ ਮੁਸਲਿਮ ਇਨ ਕਲੋਨੀਅਲ ਪੰਜਾਬ, ਲਾਈਫ ਐਂਡ ਟਾਈਮਸ ਆਫ ਡਾਕਟਰ ਸੈਫੁਦੀਨ ਕਿਚਲੂ। 2015 ਦੇ ਵਿੱਚ ਇਹ ਪਬਲਿਸ਼ ਹੋਈ ਔਰ ਇਸ ਤੋਂ ਵੱਖ ਉਹਨਾਂ ਦੀ ਜਿਹੜੀ ਨਵੀਂ ਕਿਤਾਬ ਹੁਣ ਆ ਰਹੀ ਹੈ ਉਹ ਰੀਇਮੈਜਨਿੰਗ ਜਲਿਆਂਵਾਲਾ ਬਾਗ। ਥੋੜਾ ਕੋਵਿਡ-19 ਦੀ ਵਜ੍ਹਾ ਤੋਂ ਲੇਟ ਹੈ ਔਰ ਉਹ ਜਲਦੀ ਆ ਜਾਏਗੀ। ਇਹਦੇ ਨਾਲ ਨਾਲ ਜਿਹੜਾ ਉੱਥੇ ਰੀਜਨਲ ਹਿਸਟਰੀ ਦਾ ਜਰਨਲ ਨਿਕਲਦਾ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚੋਂ, ਉਹਦੇ ਆਪ ਐਡੀਟਰ ਨੇ ਔਰ ਇਸ ਤੋਂ ਵੱਖ ਜਿਹੜਾ ਉਹਨਾਂ ਦੀ ਫੀਲਡ ਹੈ ਉਹਦੇ ਨਾਲ ਰਿਲੇਟਡ ਉਹਨਾਂ ਦੀਆਂ ਹੁਣ ਤੱਕ ਕੋਈ 35 ਦੇ ਲਗਭਗ ਜਾਂ ਇਹਦੇ ਤੋਂ ਜ਼ਿਆਦਾ ਜਿਹੜੀਆਂ ਨੇ ਉਹ ਰਿਸਰਚ ਪਬਲੀਕੇਸ਼ਨਸ ਹੋ ਚੁੱਕੀਆਂ ਨੇ। ਉਹਨਾਂ ਦੇ ਨਾਲ ਕੁਛ ਦਿਨ ਪਹਿਲੇ ਮੇਰੀ ਉਹਨਾਂ ਦੇ ਨਾਲ ਜਦੋਂ ਗੱਲ ਹੋਈ ਤੇ ਉਹਨਾਂ ਨੇ ਮੇਰੇ ਨਾਲ ਸੈਫੁਦੀਨ ਕਿਚਲੂ ਜੀ ਦੇ ਹਵਾਲੇ ਨਾਲ ਗੱਲ ਕੀਤੀ ਤੇ ਮੈਂ ਜ਼ਾਹਿਰ ਉਹਨਾਂ ਨੂੰ ਇਨਵਾਈਟ ਕਰਨ ਵਾਸਤੇ, ਰਿਕੁਐਸਟ ਕਰਨ ਵਾਸਤੇ ਫੋਨ ਕੀਤਾ ਸੀ ਤੇ ਉਹਨਾਂ ਦਾ ਟੌਪਿਕ ਜਿਹੜਾ ਹੈ ਉਹ ਬਹੁਤ ਹੀ ਇੰਟਰਸਟਿੰਗ ਔਰ ਉਹਨਾਂ ਦਾ ਕੰਮ ਵੀ ਬਹੁਤ ਜ਼ਬਰਦਸਤ ਸੀ ਇਸ ਤੇ ਮੈਂ ਉਹਨਾਂ ਦੇ ਨਾਲ ਵੀ ਗੱਲ ਕੀਤੀ ਔਰ ਅਸੀਂ ਇੱਧਰ ਵੀ ਅੱਜ ਕਿਉਂਕਿ ਅਸੀਂ ਗੱਲ ਕਰ ਰਹੇ ਹਾਂ ਕਿ ਇੱਧਰ ਸਾਡੇ ਵਾਲੀ ਸਾਈਡ ਤੇ ਡਾਕਟਰ ਸੈਫੁਦੀਨ ਕਿਚਲੂ ਜੀ ਦੇ ਉੱਪਰ ਕੋਈ ਕੰਮ ਅਜੇ ਤੱਕ ਯੂਨੀਵਰਸਿਟੀਜ਼ ਦੇ ਵਿੱਚ ਮੇਰੀ ਨਜ਼ਰ ਚੋਂ ਨਹੀਂ ਗੁਜ਼ਰਿਆ, ਕਿਧਰੇ ਹੋਇਆ ਹੋਏਗਾ ਲੇਕਿਨ ਮੇਨ ਸਟ੍ਰੀਮ 'ਚ ਕਿਧਰੇ ਨਜ਼ਰ ਨਹੀਂ ਆਉਂਦਾ। ਸੋ ਅੱਜ ਜਿਹੜੇ ਸਾਡੇ ਬਹੁਤ ਸਾਰੇ ਸਟੂਡੈਂਟ ਵੇਖ ਰਹੇ ਨੇ ਉਹਨਾਂ ਵਾਸਤੇ ਇੱਕ ਬੜੀ ਅੱਛੀ ਅਪਰਚੁਨਿਟੀ ਹੈ ਕਿ ਡਾਕਟਰ ਸਾਹਿਬ ਅੱਜ ਉਸ ਹਵਾਲੇ ਨਾਲ ਗੱਲ ਕਰਨ ਸਾਡੇ ਨਾਲ ਆ ਰਹੇ ਨੇ। ਸੋ ਮੈਂ ਦਾਵਤ ਦਿਆਂਗਾ ਹੁਣ ਪ੍ਰੋਫੈਸਰ ਡਾਕਟਰ ਅਮਨਦੀਪ ਬਲ ਜੀ ਨੂੰ। ਜੀ ਆਇਆਂ ਨੂੰ ਜੀ। ਥੈਂਕ ਯੂ ਜੀ, ਥੈਂਕ ਯੂ ਤੋਹੀਦ ਜੀ, ਥੈਂਕ ਯੂ ਵੈਰੀ ਮਚ। ਤੁਸੀਂ ਮੇਰੇ ਬਾਰੇ ਬੜੇ ਚੰਗੇ ਚੰਗੇ ਲਫ਼ਜ਼ ਬੋਲੇ, ਉਹਦੇ ਲਈ ਬਹੁਤ ਧੰਨਵਾਦ। ਮੈਨੂੰ ਇੱਥੇ ਬੁਲਾਉਣ ਲਈ ਵੀ ਤੁਹਾਡਾ, ਖੋਲਾ ਜੀ ਦਾ ਤੇ ਮਨੀਸ਼ ਸਾਡਾ ਆਪਣਾ ਹੀ ਸਟੂਡੈਂਟ ਆ ਜਿਹੜੇ ਸਾਡੇ ਨਾਲ ਇਹਦੇ ਨਾਲ ਜੁੜੇ ਹੋਏ ਆ, ਤੇ ਯੰਗ ਜਿਹੜੇ ਲਾਇਲਪੁਰ ਯੰਗ ਹਿਸਟੋਰੀਅਨ ਕਲੱਬਸ ਆ। ਮੈਂ ਇਨਫੈਕਟ ਮੈਂ ਵੀ ਕਾਫੀ ਦਿਨਾਂ ਤੋਂ ਹੁਣ ਤੁਹਾਨੂੰ ਰੈਗੂਲਰਲੀ ਸੁਣ ਰਹੀ ਹਾਂ। ਬਹੁਤ ਅੱਛਾ ਲੱਗ ਰਿਹਾ ਕਿ ਤੁਸੀਂ ਬਹੁਤ ਸਾਰੇ ਜਿਹੜੇ ਲੋਕਾਂ ਨੂੰ ਜਿਹੜੇ ਅਕ੍ਰੋਸ ਦਾ ਬਾਰਡਰਸ ਬੈਠੇ ਹੋਏ ਆ, ਉੱਦਾਂ ਤਾਂ ਕਦੀ ਨਹੀਂ ਮਿਲ ਸਕਦੇ। ਮੈਂ ਗਈ ਸੀ ਵੈਸੇ 2006 ਦੇ ਵਿੱਚ ਪਾਕਿਸਤਾਨ, ਉਸ ਤੋਂ ਬਾਅਦ ਤੇ ਕਦੀ ਜਾਣ ਦਾ ਮੌਕਾ ਨਹੀਂ ਮਿਲਿਆ, ਪਰ ਮੈਨੂੰ ਹਮੇਸ਼ਾ ਲੱਗਦਾ ਕਿ ਜੋ ਖੁਸ਼ੀ ਮੈਨੂੰ ਜਦੋਂ ਮੈਂ ਉਹ ਜਿਹੜੀ ਬਾਰਡਰ ਕ੍ਰੋਸ ਕੀਤਾ, ਦੁਨੀਆ 'ਚ ਹੋਰ ਵੀ ਜਗ੍ਹਾ ਤੇ ਗਏ ਹੈ ਤੇ ਨਹੀਂ ਕਿ ਦੁਨੀਆ 'ਚ ਹੋਰ ਕਿਤੇ ਨਹੀਂ ਗਏ, ਬੜੇ ਹੋਰ ਮੁਲਕਾਂ 'ਚ ਵੀ ਗਏ ਆ, ਪਰ ਜੋ ਉਹ ਖੁਸ਼ੀ ਉੱਥੇ ਬਾਰਡਰ ਕ੍ਰੋਸ ਕਰਕੇ ਮਿਲੀ ਉਹ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਦੁਨੀਆ ਦੇ ਮੁਲਕ 'ਚ ਜਾ ਕੇ ਮਿਲੀ। ਜਾਂ ਸ਼ਾਇਦ ਇਸ ਕਰਕੇ ਕਿ ਬਚਪਨ ਤੋਂ ਅਸੀਂ ਉਹ ਕਹਾਣੀਆਂ
क्योंकि ਅਸੀਂ ਉਸ ਜਨਰੇਸ਼ਨ ਦੇ ਲੋਕ ਆ ਜਿਨ੍ਹਾਂ ਦੇ ਪੇਰੈਂਟਸ ਜਾਂ ਤਾਂ ਕਿਸੇ ਦੇ ਉਧਰੋਂ ਆਏ ਸੀ ਜਾਂ ਉੱਥੇ ਪੜ੍ਹਦੇ ਸੀਗੇ, ਜਿਵੇਂ ਮੇਰੇ ਫਾਦਰ ਇਨ ਲੋ, ਮੇਰੇ ਮਦਰ ਇਨ ਲੋ ਵੀ ਲਾਹੌਰ ਪੜ੍ਹਦੇ ਸੀ। ਸੋ ਉਹਨਾਂ ਤੋਂ ਸਾਰਿਆਂ ਤੋਂ ਬੜੀਆਂ ਕਹਾਣੀਆਂ ਸੁਣੀਆਂ ਸੀਗੀਆਂ ਤੇ ਇੱਕ ਬੜੀ ਖੁਆਇਸ਼ ਸੀ ਜਾ ਕੇ ਲਾਹੌਰ ਨੂੰ ਦੇਖਣ ਦੀ। ਸੋ ਅੱਜ ਬੜਾ ਅੱਛਾ ਲੱਗਿਆ ਕਿ ਵੀ ਤੁਹਾਡੇ ਨਾਲ ਫਿਰ ਜੁੜੀਆਂ ਤੇ ਥੋੜੀ ਬਹੁਤੀ ਅਸੀਂ ਇਹਦੇ ਬਾਰੇ ਮੈਂ ਜੇ ਕੋਈ ਕੁਝ ਜੋ ਵੀ ਗੱਲ ਕਰ ਸਕਦੀ ਹਾਂ ਕਰਾਂਗੀ। ਅੱਜ ਮੈਂ ਜਿਹੜੇ ਡਾਕਟਰ ਸੈਫੂਦੀਨ ਕਿਚਲੂ ਹੈ ਅੰਮ੍ਰਿਤਸਰ ਦੇ ਇੱਕ ਆਪਣੇ ਵਕਤਾਂ ਦੇ ਬਹੁਤ ਹੀ ਖਾਸ ਪਿਆਰੇ, ਜਿਹਨੂੰ ਹਰਮਨ ਪਿਆਰੇ ਅਸੀਂ ਕਹਿੰਦੇ ਆ, ਉਹ ਇੱਕ ਨੇਤਾ ਸੀਗੇ। ਪਰ ਬੜਾ ਦੁੱਖ ਲੱਗਦਾ ਹੈ ਕਿ ਉਹਨਾਂ ਦੀ ਗੱਲ ਕਿਤੇ ਨਹੀਂ ਹੁੰਦੀ ਤੇ ਪਾਕਿਸਤਾਨ 'ਚ ਤਾਂ ਸ਼ਾਇਦ ਨਹੀਂ ਹੁੰਦੀ, ਇਸ ਕਰਕੇ ਵੀ ਨਹੀਂ ਹੁੰਦੀ ਹੋਣੀ ਕਿਉਂਕਿ ਉਹਨਾਂ ਦਾ ਜਿਹੜਾ ਸਟੈਂਡ ਸੀਗਾ ਉਹ ਪਾਕਿਸਤਾਨ ਦੇ ਖਿਲਾਫ ਸੀਗਾ ਤੇ ਉਹ ਮੇਰੇ ਖਿਆਲ ਇਕੱਲੇ ਹੀ ਵਾਹਿਦ ਕੁਝ ਇਸ ਸ਼ਹਿਰ ਦੇ ਬੰਦੇ ਰਹਿ ਗਏ ਜਿਹੜੇ ਪਾਕਿਸਤਾਨ ਨਹੀਂ ਗਏ। ਉਹਨਾਂ ਦੀ ਫੈਮਿਲੀ ਗਈ ਪਰ ਫਿਰ ਵਾਪਸ ਆ ਗਈ। ਤੇ ਦੁੱਖ ਦੀ ਗੱਲ ਇਹ ਹੈ ਕਿ ਹਿੰਦੁਸਤਾਨ 'ਚ ਵੀ ਉਹਨਾਂ ਦੀ ਗੱਲ ਨਹੀਂ ਹੁੰਦੀ। ਔਰ ਉਹਨਾਂ ਤੇ ਜਦੋਂ ਮੈਂ ਕੰਮ ਵੀ ਇਸ ਤਰ੍ਹਾਂ ਨਹੀਂ ਸੀ ਸ਼ੁਰੂ ਕੀਤਾ, ਇਨਫੈਕਟ ਮੇਰਾ ਐਮਫਿਲ ਦਾ ਡਿਜ਼ਰਟੇਸ਼ਨ ਨਾ ਲਾਲਾ ਲਾਜਪਤ ਰਾਏ ਤੇ ਸੀਗਾ ਤੇ ਜਦੋਂ ਬਾਅਦ ਦੇ ਵਿੱਚ ਮੈਂ PhD ਐਕਸਪੈਂਡ ਕਰਨੀ ਸੀਗੀ ਤੇ ਅਸੀਂ ਦੇਖ ਰਹੇ ਸੀਗੇ ਕਿ ਲਾਲਾ ਲਾਜਪਤ ਰਾਏ ਦਾ ਜਿਹੜਾ 1920s ਦਾ ਪੀਰੀਅਡ ਆ ਉਹ ਬਹੁਤ ਸਾਰਾ ਆਫਟਰ ਨਾਨ ਕੋਆਪਰੇਸ਼ਨ ਮੂਵਮੈਂਟ ਉਹ ਬਹੁਤ ਸਾਰੀਆਂ ਕਮਿਊਨਲ ਐਕਟੀਵਿਟੀਜ਼ 'ਚ ਉਹਨਾਂ ਦਾ ਐਕਟਿਵ ਰੋਲ ਹੋ ਗਿਆ। ਫਿਰ ਅਸੀਂ ਉਹੋ ਜਿਹੇ ਲੀਡਰ ਲੱਭ ਰਹੇ ਸੀਗੇ ਕਿ ਜਿਹੜੇ ਨਾਨ ਕੋਆਪਰੇਸ਼ਨ ਤੋਂ ਬਾਅਦ ਡਿਸਅਪੁਆਇੰਟਡ ਸੀਗੇ ਐਂਡ ਟੁਕ ਟੂ ਜਿਹਨੂੰ ਅਸੀਂ ਕਹਿੰਦੇ ਕਮਿਊਨਲ ਐਕਟੀਵਿਟੀਜ਼। ਤੇ ਉਦੋਂ ਅਸੀਂ ਸੈਫੂਦੀਨ ਕਿਚਲੂ ਨੂੰ ਵੀ ਦੇਖਿਆ, ਮੈਂ ਨਾਲ ਜਿਹੜੇ ਬਾਬਾ ਖੜਕ ਸਿੰਘ ਹੈ ਉਹਨਾਂ ਨੂੰ ਵੀ ਸਟੱਡੀ ਕੀਤਾ। ਸੋ ਇੱਕ ਮੇਰੀ ਕੰਪੈਰੀਟਿਵ ਸਟੱਡੀ ਸੀਗੀ PhD ਦੀ। ਪਰ ਬਾਅਦ ਦੇ ਵਿੱਚ ਮੈਨੂੰ ਲੱਗਿਆ ਕਿ ਉਹਨਾਂ ਤਿੰਨਾਂ ਲੀਡਰਾਂ ਦੇ ਵਿੱਚੋਂ ਸੈਫੂਦੀਨ ਇਕੱਲੇ ਹੀ ਸੀਗੇ ਜਿਹੜੇ ਕੁਝ ਸਾਲ ਇਹਦੇ ਤੋਂ ਡਿਸਅਪੁਆਇੰਟਮੈਂਟ ਉਹਨਾਂ ਨੂੰ ਜ਼ਰੂਰ ਹੋਈ ਪਰ ਵਾਪਸ ਜਿਹਨੂੰ ਅਸੀਂ ਕਹਿੰਦੇ ਆ ਕਿ ਉਹਨਾਂ ਦਾ ਜਿਹੜਾ ਓਰੀਜਨਲ ਸਟੈਂਡ ਸੀਗਾ ਕਿ ਹਿੰਦੂ ਤੇ ਮੁਸਲਿਮ ਯੂਨਿਟੀ ਤੋਂ ਬਿਨਾਂ ਜਿਹੜਾ ਅੰਗਰੇਜ਼ਾਂ ਦੇ ਨਾਲ ਅਸੀਂ ਲੜ ਨਹੀਂ ਸਕਦੇ। ਸੋ ਇਹ ਜਿਹੜੀ ਚੀਜ਼ ਸੀਗੀ ਨਾ ਉਹ ਸੈਫੂਦੀਨ ਕਿਚਲੂ 'ਚ ਬਹੁਤ ਜ਼ਿਆਦਾ ਹੈਗੀ ਆ, ਜਿਹੜੇ ਕਿ ਆਖਰ ਤੱਕ ਇਸ ਤੱਕ ਲੜੇ ਕਿ ਉਹਨਾਂ ਨੂੰ ਬਹੁਤ ਸਾਰਾ ਨੁਕਸਾਨ ਹੋਇਆ। ਜਦੋਂ ਆਲਮੋਸਟ ਸਾਰੇ ਪੰਜਾਬ ਤੋਂ ਚਲੇ ਗਏ ਮੁਸਲਮਾਨ, ਉਹ ਨਹੀਂ ਗਏ। ਉਹਨਾਂ ਦੀ ਫੈਮਿਲੀ ਨੂੰ ਵੀ ਇਨਫੈਕਟ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਪਾਕਿਸਤਾਨ ਜਾਣਾ ਪਿਆ, ਪਰ ਸਾਲ ਬਾਅਦ ਉਹਨਾਂ ਨੇ ਫਿਰ ਉਹਨਾਂ ਨੂੰ ਵਾਪਸ ਬੁਲਾਇਆ ਤੇ ਇੱਥੇ ਹੀ ਰਹੇ ਉਹ। ਸੋ ਇਸ ਲਈ ਉਹੋ ਜਿਹੇ ਇਨਸਾਨ ਲਈ ਬੜਾ ਦੁੱਖ ਲੱਗਦਾ ਹੈ ਕਿ ਉਹਦੀ ਗੱਲ ਕਦੀ ਨਹੀਂ ਹੁੰਦੀ। ਵੈਸੇ ਤਾਂ ਜਦੋਂ ਮੈਂ ਉਹਨਾਂ ਦੇ ਉੱਤੇ ਕਿਤਾਬ ਕਰ ਰਹੀ ਸੀਗੀ ਤੇ ਮੇਰੇ ਪਬਲਿਸ਼ਰ ਨੇ ਕਿਹਾ ਵੀ ਇਹਦੇ ਤੇ ਬਹੁਤੀਆਂ ਕਾਪੀਜ਼ ਛਾਪਣ ਦੀ ਲੋੜ ਨਹੀਂ ਆ, ਕਿੰਨੇ ਪੜ੍ਹਨਾ ਇਹਨੂੰ। ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ। ਪਰ ਅੱਛੀ ਗੱਲ ਮੈਨੂੰ ਇਹ ਹੁਣ ਹੋਈ ਕਿ ਜਿਹੜੀ ਜਲਿਆਂਵਾਲਾ ਬਾਗ ਦੀ ਸ਼ਤਾਬਦੀ ਹੈ ਉਹਨੇ ਇੱਕ ਵਾਰੀ ਫਿਰ ਤੋਂ ਕਹਿ ਸਕਦੇ ਹਾਂ ਕਿ ਲੋਕਾਂ ਦੀ ਮੈਮਰੀ ਦੇ ਵਿੱਚ ਸੈਫੂਦੀਨ ਕਿਚਲੂ ਨੂੰ ਰਿਵਾਈਵ ਕਰ ਦਿੱਤਾ। ਕਿਉਂਕਿ ਜਦੋਂ ਅਸੀਂ ਜਲਿਆਂਵਾਲੇ ਬਾਗ ਦੀ ਗੱਲ ਕਰਦੇ ਹਾਂ ਅਸੀਂ ਸੈਫੂਦੀਨ ਕਿਚਲੂ ਤੋਂ ਬਿਨਾਂ ਨਹੀਂ ਕਰ ਸਕਦੇ, ਕਿਉਂਕਿ ਦੋ ਹੀ ਜਿਹੜੇ ਲੀਡਰ ਅੰਮ੍ਰਿਤਸਰ ਦੇ ਵਿੱਚ ਹੈਗੇ ਆ, ਹੋਰ ਵੀ ਨੇ ਛੋਟੇ ਲੀਡਰ, ਮਤਲਬ ਇਹ ਵੀ ਬਹੁਤ ਯੰਗ ਨੇ ਅਸੀਂ ਇਹਨਾਂ ਨੂੰ, ਪਰ ਬਹੁਤ ਵੱਡੇ ਨੇ ਸਾਰੇ। 30-31 ਸਾਲ ਦੀ ਉਮਰ ਹੈ ਇਹਨਾਂ ਦੀ ਜਿਹੜੀ 1919 ਦੇ ਵਿੱਚ। ਪਰ ਜਿਸ ਲੈਵਲ ਦੀ ਜਿਹੜੀ ਲੀਡਰਸ਼ਿਪ ਇਹ ਦਿਖਾਉਂਦੇ ਨੇ, ਈਵਨ ਸਤਿਆਪਾਲ ਵੀ 34 ਸਾਲ ਦੇ ਨੇ ਉਸ ਵੇਲੇ, ਉਹ ਸਾਨੂੰ ਕਿਤੇ ਹੋਰ ਨਹੀਂ ਦਿਖਦੀ ਕਿ ਇੰਨੇ ਜ਼ਿਆਦਾ ਲੋਕ ਇਹਨਾਂ ਨਾਲ ਜੁੜ ਗਏ ਆ, ਜਿਹਨੂੰ ਅਸੀਂ ਕਹਿੰਦੇ ਆ ਕਿ ਇੱਕ ਆਈਕਨ ਬਣ ਗਏ ਸੀ ਯੂਥ ਦਾ ਉਸ ਵੇਲੇ। ਜਿਵੇਂ ਬਾਅਦ ਚ ਆਪਾਂ ਭਗਤ ਸਿੰਘ ਹੋਰਾਂ ਨੂੰ ਯੂਥ ਦਾ ਆਈਕਨ ਕਹਿੰਦੇ ਆ, ਤੇ ਜਲਿਆਂਵਾਲੇ ਬਾਗ ਤੋਂ ਪਹਿਲਾਂ ਦਾ ਜਿਹੜਾ ਉਹ ਸਾਰਾ ਰੌਲਟ ਸੱਤਿਆਗ੍ਰਹਿ ਦਾ ਵਕਤ ਆ, ਉਹਦੇ ਵਿੱਚ ਇਹ ਵੀ ਯੂਥ ਦਾ ਆਈਕਨ ਨੇ। ਸਿਰਫ ਯੂਥ ਦਾ ਨਹੀਂ, ਸਭ ਦਾ ਆਈਕਨ ਨੇ। ਬੜੀ ਕਿਉਂਕਿ ਦੇਖੋ ਜੇ ਦੋ ਲੀਡਰ, ਜਿਹੜਾ ਇੱਕ 31 ਸਾਲ ਦਾ ਹੋਵੇ, ਇੱਕ 34 ਸਾਲ ਦਾ ਹੋਵੇ, ਤੇ ਅੰਗਰੇਜ਼ਾਂ ਨੂੰ ਸ਼ਹਿਰ ਦੇ ਵਿੱਚ ਉਹਨਾਂ ਨੂੰ ਡਿਪੋਰਟ ਕਰਨਾ ਪਵੇ ਸ਼ਹਿਰ ਦੇ ਵਿੱਚੋਂ, ਤੇ ਇਹਦਾ ਮਤਲਬ ਕਿ ਉਹ ਇੱਕ ਤਕੜਾ ਹੀ ਲੀਡਰ ਜ਼ਰੂਰ ਹੋਵੇਗਾ। ਸੋ ਅੱਜ ਮੈਂ ਉਸ ਸੈਫੂਦੀਨ ਕਿਚਲੂ ਦੀ ਗੱਲ ਕਰਾਂਗੀ ਜਿਹੜਾ
ਬਹੁਤਿਆਂ ਨੂੰ ਜੇ ਆਪਾਂ ਕਿਚਲੂ ਦੀ ਗੱਲ ਕਰੀਏ ਤੇ ਬਹੁਤਿਆਂ ਨੂੰ ਸ਼ਾਇਦ ਇਹ ਨਹੀਂ ਪਤਾ ਹੁੰਦਾ ਕਿ ਉਹ ਕਸ਼ਮੀਰੀ ਓਰੀਜਨ ਦੇ ਸੀ। ਕਸ਼ਮੀਰ ਦੇ ਵਿੱਚ ਇਨਫੈਕਟ ਕਸ਼ਮੀਰ ਤੋਂ ਜਦੋਂ ਤੋਂ ਜਿਹੜਾ ਸਿੱਖ ਰਾਜ ਜਿਹੜਾ ਜਾਂ ਰਣਜੀਤ ਸਿੰਘ ਦਾ ਰਾਜ ਫੈਲਿਆ, ਕਸ਼ਮੀਰ ਉਹਨਾਂ ਨੇ ਅਨੈਕਸ ਕੀਤਾ, ਉਸ ਤੋਂ ਬਾਅਦ ਬਹੁਤ ਸਾਰੇ ਕਸ਼ਮੀਰੀ ਜਿਹੜੇ ਨੇ ਉਹ ਪੰਜਾਬ 'ਚ ਆਉਣ ਲੱਗ ਗਏ। ਕਈ ਵਜ੍ਹਾ ਸੀਗੀਆਂ ਉਹਦੀਆਂ, ਉਹਦੇ 'ਚੋਂ ਇੱਕ ਵਪਾਰ ਵੀ ਵਜ੍ਹਾ ਆ, ਉੱਥੇ ਫੈਮਿਨਸ ਵੀ ਇੱਕ ਵਜ੍ਹਾ ਆ, ਪਰ ਵਪਾਰ ਕਰਕੇ ਜੇ ਕਾਰੀਗਰ ਵੀ ਆ ਰਹੇ ਨੇ, ਵਪਾਰੀ ਵੀ ਆ ਰਹੇ ਨੇ, ਤੇ ਹੌਲੀ ਹੌਲੀ ਪੰਜਾਬ ਦੇ ਕੁਝ ਸ਼ਹਿਰਾਂ ਦੇ ਵਿੱਚ ਜਿਵੇਂ ਕਿ ਲਾਹੌਰ ਹੈ, ਅੰਮ੍ਰਿਤਸਰ ਹੈ, ਲੁਧਿਆਣਾ ਹੈ, ਸਿਆਲਕੋਟ ਹੈ, ਇੱਥੇ ਕਸ਼ਮੀਰੀਆਂ ਦਾ ਕਾਫੀ ਵੱਡਾ ਨੰਬਰ ਸੀ। ਤੇ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਕਸ਼ਮੀਰੀ ਸੀਗੇ, ਔਰ 19th ਸੈਂਚੁਰੀ 'ਚ ਤੇ ਇਹਨਾਂ ਦਾ ਨੰਬਰ ਬਹੁਤ ਸਾਰਾ ਸੀਗਾ, ਪਰ ਜਿਉਂ-ਜਿਉਂ ਸ਼ਾਲ ਇੰਡਸਟਰੀ ਤੇ ਜਿਹੜੀ ਕਾਰਪੇਟ ਇੰਡਸਟਰੀ, ਵੀਵਿੰਗ ਇੰਡਸਟਰੀ ਜਿਹਦੇ 'ਚ ਬਹੁਤਾ ਕਾਰੀਗਰ ਕੰਮ ਕਰਦਾ ਸੀ, ਜਦੋਂ ਉਹਦਾ ਡਿਕਲਾਈਨ ਸ਼ੁਰੂ ਹੋਇਆ ਤੇ ਇਹਨਾਂ ਦਾ ਨੰਬਰ ਘਟਣਾ ਸ਼ੁਰੂ ਹੋ ਗਿਆ। ਪਰ ਫਿਰ ਵੀ 1921 ਦੇ ਵਿੱਚ ਕੋਈ 10% ਆਬਾਦੀ ਕਸ਼ਮੀਰੀਆਂ ਦੀ ਅੰਮ੍ਰਿਤਸਰ ਦੇ ਵਿੱਚ ਰਹਿੰਦੀ ਸੀ। ਮੈਨੂੰ ਤੁਹਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ ਪੰਜਾਬ ਦੀ ਡੈਮੋਗ੍ਰਾਫੀ, ਤੁਸੀਂ ਸਾਰੇ ਵਾਕਫ ਹੋ, ਪਰ ਅੱਜ ਕੱਲ੍ਹ ਮੈਨੂੰ ਆਪਣੇ ਸਟੂਡੈਂਟਸ ਨੂੰ ਜ਼ਰੂਰ ਦੱਸਣੀ ਪੈਂਦੀ ਹੈ ਜਦੋਂ ਮੈਂ ਉਹਨਾਂ ਨੂੰ ਕਦੀ ਕਹਿੰਦੀ ਹਾਂ ਕਿ ਅੱਛਾ ਤੁਹਾਨੂੰ ਪਤਾ ਹੈ ਅੰਮ੍ਰਿਤਸਰ ਦੇ ਵਿੱਚ ਪਾਰਟੀਸ਼ਨ ਤੋਂ ਪਹਿਲਾਂ ਕਿਹਨਾਂ ਦੀ ਆਬਾਦੀ ਜ਼ਿਆਦਾ ਸੀ, ਤੇ ਉਹ ਹਮੇਸ਼ਾ ਕਹਿੰਦੇ ਆ ਕਿ ਸਿੱਖਾਂ ਦੀ ਆਬਾਦੀ ਜ਼ਿਆਦਾ ਸੀਗੀ। ਸੋ ਇਹ ਮੈਨੂੰ ਬੜੀ ਲੱਗਦਾ ਹੈ ਕਿ ਅੱਜ ਦਾ ਜਿਹੜਾ ਨਵਾਂ ਸਟੂਡੈਂਟ ਆ ਉਹ ਕਿੰਨਾ ਟੁੱਟਿਆ ਹੋਇਆ, ਮੈਂ ਇਹ ਹਿਸਟਰੀ ਦੇ ਸਟੂਡੈਂਟਸ ਦੀ ਗੱਲ ਕਰ ਰਹੀ ਹਾਂ ਕਿ ਕਿੰਨਾ ਟੁੱਟਿਆ ਹੋਇਆ ਜਦੋਂ ਵੀ ਉਹ ਸਾਡੇ ਕੋਲ ਐਮਏ ਕਰਨ ਆਉਂਦੇ ਨੇ, ਕਿੰਨਾ ਟੁੱਟਿਆ ਹੋਇਆ ਆ ਉਹ ਆਪਣੇ ਪਿਛੋਕੜ ਦੇ ਨਾਲ। ਸੋ ਮੈਂ ਹੁਣ ਉਸ ਜਿਹੜੇ ਸੈਫੂਦੀਨ ਕਿਚਲੂ ਆ, ਉਹ ਕਸ਼ਮੀਰੀ ਜਿਹੜੇ ਜਿਨ੍ਹਾਂ ਨੇ ਪੰਜਾਬ ਨੂੰ ਆਪਣਾ ਘਰ ਬਣਾ ਲਿਆ, ਉਹਨਾਂ ਦੇ ਐਂਸੈਸਟਰਸ ਕੋਈ 19ਵੀਂ ਸਦੀ ਦੇ ਸ਼ੁਰੂ ਦੇ ਵਿੱਚ ਅੰਮ੍ਰਿਤਸਰ ਆ ਕੇ ਸੈਟਲ ਹੋਏ, ਉਹ ਸੈਫਰਨ ਤੇ ਪਸ਼ਮੀਨਾ ਦੇ ਮਰਚੈਂਟ ਸੀਗੇ, ਚੰਗਾ ਤਕੜਾ ਖਾਂਦਾ ਪੀਂਦਾ ਘਰ ਸੀਗਾ, ਤੇ ਉਹੀ ਪੜ੍ਹਨ ਲਈ ਆਪਣੇ ਬੱਚਿਆਂ ਨੂੰ ਕਿਤੇ ਬਾਹਰ ਭੇਜ ਸਕਦੇ ਸੀਗੇ। ਸੈਫੂਦੀਨ ਕਿਚਲੂ ਦੀ ਪਹਿਲੀ ਐਜੂਕੇਸ਼ਨ ਇੱਥੇ ਹੀ ਅੰਮ੍ਰਿਤਸਰ 'ਚ ਇਸਲਾਮੀਆ ਕਾਲਜ ਸਕੂਲ ਦੇ ਵਿੱਚ, ਫਿਰ ਉਹ ਅਲੀਗੜ੍ਹ ਪੜ੍ਹਨ ਗਏ। ਸੋ ਅਲੀਗੜ੍ਹ ਪੜ੍ਹਨਾ ਆਪਣੇ ਆਪ 'ਚ ਇੱਕ ਬਹੁਤ ਓਪਨਿੰਗ ਅਪ ਆ, ਚਾਹੇ ਇਹ ਲੱਗੇ ਕਿ ਅਲੀਗੜ੍ਹ ਇੱਕ ਲੋਇਲਿਸਟ ਜਿਹੜਾ ਇੰਸਟੀਚਿਊਸ਼ਨ ਸੀਗਾ, ਇੱਕ ਐਜੂਕੇਸ਼ਨਲ ਇੰਸਟੀਚਿਊਸ਼ਨ ਸੀਗਾ, ਪਰ ਉਹਦੇ ਅੰਦਰ ਹੀ ਇੱਕ ਨਵੇਂ ਸਕੂਲ ਆਫ ਥਾਟ ਪੈਦਾ ਹੋ ਰਿਹਾ ਸੀਗਾ, ਜਿਹੜਾ ਕਹਿ ਰਿਹਾ ਸੀਗਾ ਕਿ ਹੁਣ ਅੰਗਰੇਜ਼ਾਂ ਦੇ ਨਾਲ ਹੋਰ ਰਲ ਕੇ ਚੱਲਿਆ ਨਹੀਂ ਜਾ ਸਕਦਾ, ਤੇ ਜੇ ਅੰਗਰੇਜ਼ਾਂ ਦੇ ਨਾਲ ਲੜਨਾ ਹੈ ਤੇ ਸਾਨੂੰ ਜਿਹੜੇ ਬਾਕੀ ਕਾਂਗਰਸ ਦੇ ਨਾਲ ਤੇ ਖਾਸ ਕਰਕੇ ਹਿੰਦੂਜ਼ ਜਿਹੜੇ ਨੇ ਉਹਨਾਂ ਦੇ ਨਾਲ ਵੀ ਇੱਕ ਸਾਂਝਾ ਪਲੇਟਫਾਰਮ ਦੇ ਵਿੱਚ ਕੰਮ ਕਰਨਾ ਪਏਗਾ। ਸੋ ਉਹ ਜਿਹੜਾ ਗਰੁੱਪ ਹੈ ਉਹ ਅਲੀਗੜ੍ਹ ਦੇ ਵਿੱਚ ਉਸ ਵੇਲੇ ਉੱਭਰ ਕੇ ਸਾਹਮਣੇ ਆ ਰਿਹਾ ਸੀ। ਉਹ ਔਰ ਸੈਫੂਦੀਨ ਕਿਚਲੂ ਵੀ ਜਿਹੜੇ ਇਹਦੇ ਵਿੱਚ ਇਸ ਗਰੁੱਪ ਦੇ ਵਿੱਚ ਸ਼ਾਮਲ ਹੋਏ। 4 ਤੋਂ 7 ਦਾ ਸਮਾਂ ਉਹਨਾਂ ਦਾ, 1904 ਤੋਂ 1907 ਦਾ ਜਿਹੜਾ ਸਮਾਂ ਆ, ਬੜਾ ਇੰਪੋਰਟੈਂਟ ਸਮਾਂ ਉਸ ਵੇਲੇ, ਜਿਹੜੇ ਉੱਥੇ ਉਹ ਪੜ੍ਹ ਰਹੇ ਸੀਗੇ, ਉਹਨਾਂ ਦੇ ਜਿਨ੍ਹਾਂ ਲੋਕਾਂ ਨਾਲ ਇਹ ਉੱਠ ਬੈਠ ਰਹੇ ਸੀਗੇ, ਤੇ ਉਸ ਵੇਲੇ ਇੱਕ ਹੋਰ ਜਿਹੜਾ ਪੈਨ ਇਸਲਾਮ ਦੀ ਜਿਹੜੀ ਗੱਲ ਹੈ ਉਹ ਹੋਣੀ ਸ਼ੁਰੂ ਹੋ ਚੁੱਕੀ ਸੀਗੀ। ਸੋ ਉਹ ਖੁਦ 1907 ਦੇ ਵਿੱਚ ਉਹ ਪੜ੍ਹਨ ਲਈ ਇੰਗਲੈਂਡ ਚਲੇ ਜਾਂਦੇ ਨੇ, ਤੇ ਉਹ ਖੁਦ ਲਿਖਦੇ ਨੇ ਕਿ ਜਦੋਂ ਮੈਂ ਗਿਆ ਤੇ ਮੈਂ ਆਈ ਵਾਜ਼ ਬਬਲਿੰਗ ਵਿਦ ਐਂਥੂਸੀਆਜ਼ਮ, ਕਿ ਵੀ ਮੈਂ ਉੱਥੇ ਉਹ ਲੋਕਾਂ ਨੂੰ ਮਿਲੂੰਗਾ ਕਿ ਜਿਹੜੇ ਟਰਕੀ ਤੋਂ ਜਾਂ ਇਜਿਪਟ ਤੋਂ ਜਾਂ ਉਹਨਾਂ ਥਾਵਾਂ ਤੋਂ ਆਏ ਹੋਣਗੇ, ਔਰ ਜਿਹੜਾ ਉਹਨਾਂ ਦਾ ਇੰਗਲੈਂਡ ਦਾ ਤੇ ਫਿਰ ਯੂਰਪ ਦੇ ਵਿੱਚ ਜਦੋਂ ਉਹਨਾਂ ਨੇ ਆਪਣੀ PhD ਕੀਤੀ ਜਰਮਨੀ ਤੋਂ, ਉਹਦਾ ਜਿਹੜਾ ਸਮਾਂ ਆ ਉਹ ਇੱਕ ਚੀਜ਼ ਜਿਹੜੀ ਵਾਪਸ ਲੈ ਕੇ ਮੁੜੇ, ਇੱਕ ਤੇ ਦੇਸ਼ ਦੇ ਪ੍ਰਤੀ ਪਿਆਰ ਹੋਰ ਜ਼ਿਆਦਾ, ਇਹ ਦੇਸ਼ ਦੇ ਲਈ ਲੜਨਾ ਬਹੁਤ ਜ਼ਰੂਰੀ ਹੈ, ਉਹਦੇ ਪ੍ਰਤੀ ਪਿਆਰ ਬਹੁਤ ਜ਼ਰੂਰੀ ਹੈ, ਤੇ ਨਾਲ ਇਹ ਵੀ ਗੱਲ ਵਾਪਸ ਉਹਨਾਂ ਦੇ ਸਮਝ 'ਚ ਆਈ ਕਿ ਇਹ ਇਕੱਠੇ ਹੋਏ ਬਿਨਾਂ ਨਹੀਂ ਅਸੀਂ ਕਰ ਸਕਦੇ, ਅਸੀਂ ਅੰਗਰੇਜ਼ਾਂ ਦੇ ਖਿਲਾਫ ਜਿਹੜੀ ਆ ਮੁਹਿੰਮ ਜਾਂ ਮੂਵਮੈਂਟ ਨਹੀਂ ਖੜੇ ਕਰ ਸਕਦੇ ਜਿੰਨਾ ਚਿਰ ਅਸੀਂ ਇਕੱਠੇ ਰਲ ਕੇ ਨਹੀਂ ਚੱਲਦੇ। ਸੋ ਵਾਪਸ ਆ ਕੇ ਉਹਨਾਂ ਨੇ ਜਿਹੜੀ ਆ ਅੰਮ੍ਰਿਤਸਰ ਦੇ ਵਿੱਚ, ਬਾਅਦ 'ਚ ਪਹਿਲਾਂ ਰਾਵਲਪਿੰਡੀ ਵੀ ਕੁਝ ਦੇਰ ਰਹੇ, ਫਿਰ ਅੰਮ੍ਰਿਤਸਰ 'ਚ ਜਦੋਂ ਉਹ ਸੈਟਲ ਹੁੰਦੇ ਨੇ, ਤੇ ਇੱਥੇ ਆ ਕੇ ਉਹਨਾਂ ਨੇ ਪਹਿਲਾਂ ਮੁਸਲਿਮ, ਉਸ ਤੋਂ ਪਹਿਲਾਂ ਉਹਨਾਂ ਨੇ 1916 ਦੇ ਵਿੱਚ ਜਿਹੜੀ ਹੋਮ ਰੂਲ ਮੂਵਮੈਂਟ ਆ,
ਜਿਹੜੀ ਤਿਲਕ ਤੇ ਐਨ ਬਸੈਂਟ ਵਾਲੀ ਆ ਉਹਨੂੰ ਜੁਆਇਨ ਕੀਤਾ, ਬੜੇ ਐਕਟਿਵ ਉਹਦੇ ਮੈਂਬਰ ਇੱਥੇ ਬਣੇ। ਬਾਅਦ ਦੇ ਵਿੱਚ ਮਾਈਕਲ ਆਡਵਾਇਰ ਕਹਿੰਦਾ ਹੈ ਕਿ ਜਿਹੜਾ ਸੈਫੂਦੀਨ ਕਿਚਲੂ ਆ ਅਸਲੀ ਪ੍ਰੋਪੇਗੈਂਡਿਸਟ ਆਫ ਦ ਹੋਮ ਰੂਲ ਮੂਵਮੈਂਟ ਜਿਹੜਾ ਆ ਉਹ ਪੰਜਾਬ ਦੇ ਵਿੱਚ ਤੇ ਕਿਚਲੂ ਆ। 17 ਦੇ ਵਿੱਚ ਉਹ ਮੁਸਲਿਮ ਲੀਗ ਦੀ ਸਥਾਪਨਾ ਵੀ ਕਰਦੇ ਨੇ ਅੰਮ੍ਰਿਤਸਰ ਦੇ ਵਿੱਚ, ਨਾਲ ਹੀ ਉਹ ਆਪਣੀ ਕਮਿਊਨਿਟੀ ਦੇ ਵਿੱਚ ਕੰਮ ਕਰਨ ਦੀ ਕੋਸ਼ਿਸ਼ ਕਰਦੇ ਨੇ। ਬਹੁਤ ਸਾਰੇ ਜਿਹੜੇ ਸਕੂਲ ਐਜੂਕੇਸ਼ਨ ਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਐਜੂਕੇਸ਼ਨ ਬੜੀ ਇੰਪੋਰਟੈਂਟ ਆ, ਸੋ ਜਿਹੜੇ ਸਕੂਲ ਆ ਇਸਲਾਮੀਆ ਸਕੂਲ ਹੈ ਉਹਦੀ ਜਿਹੜੀ ਮੈਨੇਜਮੈਂਟ ਆ ਉਹਦੇ ਵਿੱਚ ਵੀ ਬੜੀਆਂ ਸਾਰੀਆਂ ਚੇਂਜਸ ਲਿਆਉਣ ਦੀ ਕੋਸ਼ਿਸ਼ ਕਰਦੇ ਆ। ਔਰ ਬਹੁਤ ਸਾਰੀ ਪੋਲਿਟਿਕਸ ਆ ਉਸ ਵੇਲੇ ਜਿਹੜੀ ਮੈਨੇਜਮੈਂਟ ਦੇ ਵਿੱਚ, ਇਹਦੇ 'ਚ ਉਹਨਾਂ ਦੇ ਬਹੁਤ ਸਾਰੇ ਜਿਹੜੇ ਮਤਲਬ ਇਹ ਅਸੀਂ ਕਹਿ ਸਕਦੇ ਹਾਂ ਕਿ ਬੜੇ ਐਕਟਿਵਲੀ ਇਨਵੋਲਵਡ ਨੇ ਉਹ ਦੇਸ਼ ਦੇ ਕੰਮਾਂ ਦੇ ਲਈ ਵੀ ਤੇ ਕਮਿਊਨਿਟੀ ਦੇ ਜਿਹੜੇ ਕੰਮ ਨੇ ਉਹਨਾਂ ਦੇ ਵਿੱਚ ਵੀ। ਤੇ ਇਹ ਵਕਤ ਆ ਜਦੋਂ ਉਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਵੀ ਬਹੁਤ ਐਕਟਿਵ ਹੋ ਜਾਂਦੇ ਨੇ। ਤੇ 1918 ਦਾ ਜਿਹੜਾ ਦਸੰਬਰ ਦਾ ਸੈਸ਼ਨ ਦਿੱਲੀ ਦੇ ਵਿੱਚ ਹੁੰਦਾ ਉਹ ਬਹੁਤ ਇੰਪੋਰਟੈਂਟ ਸੈਸ਼ਨ ਆ ਇਨ ਦਾ ਸੈਂਸ ਕਿ ਉਹਦੇ ਵਿੱਚ ਸਾਰੇ ਹੀ ਮੁਸਲਿਮ ਲੀਗ ਵਾਲੇ ਵੀ ਤੇ ਜਿਹੜੇ ਤਿਲਕ ਦੇ ਵਾਲੇ ਵੀ ਲੋਕ ਤੇ ਜਿਹੜੇ ਹੋਰ ਜਿਹੜੇ ਹੈਗੇ ਨੇ ਉਹ ਸਾਰੇ ਹੋਮ ਰੂਲਰਸ ਵੀ ਬੜੇ ਐਕਟਿਵ ਨੇ। ਤੇ ਇਹ ਇੱਥੋਂ ਸੁਨੇਹਾ ਲੈ ਕੇ ਗਏ ਸੀਗੇ ਅੰਮ੍ਰਿਤਸਰੋਂ, ਇਹਨਾਂ ਨੂੰ ਸੁਨੇਹਾ ਦੇ ਕੇ ਭੇਜਿਆ ਗਿਆ ਸੀਗਾ ਕਿ ਵੀ ਅਗਲਾ ਸੈਸ਼ਨ ਜਿਹੜਾ ਹੈ ਅੰਮ੍ਰਿਤਸਰ 'ਚ ਬੁਲਾਇਆ ਜਾਵੇ 1919 ਵਾਲਾ। ਸੋ 1900 ਜਦੋਂ ਇਹ ਵਾਪਸ ਮੁੜਦੇ ਆ ਜਨਵਰੀ 1919 ਦੇ ਵਿੱਚ ਤੇ ਇਹ ਫੈਸਲਾ ਹੋ ਚੁੱਕਾ ਸੀਗਾ ਕਿ ਅਗਲਾ ਸੈਸ਼ਨ ਜਿਹੜਾ ਹੈ ਕਾਂਗਰਸ ਦਾ ਅੰਮ੍ਰਿਤਸਰ ਦੇ ਵਿੱਚ ਹੋਏਗਾ। ਸੋ ਅੰਮ੍ਰਿਤਸਰ ਇੱਕ ਬਹੁਤ ਇੰਪੋਰਟੈਂਟ ਸੈਂਟਰ ਬਣ ਜਾਂਦਾ ਹੈ। ਇਹ ਸਮਾਂ ਜਿਹੜਾ ਹੈ ਨਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਇਹ ਇਕੱਲਾ ਗੱਲ ਅਸੀਂ ਇਹਨੂੰ ਸਿਰਫ ਜੇ ਚਾਹੀਏ ਕਿ ਇਹਨੂੰ ਸਿਰਫ ਪੋਲਿਟਿਕਸ ਦੇ ਐਂਗਲ ਤੋਂ ਦੇਖੀਏ ਤੇ ਪੂਰੀ ਸਮਝ ਨਹੀਂ ਆ ਸਕਦੀ ਕਿ ਆਖਰ ਲੋਕੀ ਸਡਨਲੀ ਲੋਕਾਂ ਨੂੰ ਕੀ ਹੋਇਆ ਕਿ ਇੰਨੇ ਪੋਲੀਟੀਕਲੀ ਐਕਟਿਵ ਹੋ ਗਏ। ਇਹਦਾ ਮਤਲਬ ਕਿ ਇਹਦੇ ਨਾਲ ਬਹੁਤ ਸਾਰੇ ਹਾਲਾਤ ਐਸੇ ਜੁੜੇ ਹੋਏ ਸੀਗੇ ਕਿਉਂਕਿ ਵਾਰ ਹੁਣੇ ਖਤਮ ਹੋਈ ਸੀ ਤੇ ਵਾਰ ਦੇ ਖਤਮ ਹੋਣ ਦੇ ਨਾਲ ਹੀ ਅੱਜ ਕੱਲ ਆਪਾਂ ਉਹਦੀ ਵੀ ਗੱਲ ਬਹੁਤ ਕਰ ਰਹੇ ਹਾਂ ਕਿ 1918 ਦੇ ਪੈਂਡੇਮਿਕ ਦੀ, ਤੇ ਉਹ ਪੈਂਡੇਮਿਕ ਵੀ ਆਇਆ ਹੋਇਆ ਸੀ ਜਿਨੇ ਪੰਜਾਬ ਦੇ ਵਿੱਚ ਕਮ ਸੇ ਕਮ ਨਹੀਂ ਤੇ ਜਿਹੜੇ ਹੈਗੇ ਨੇ ਕੋਈ 12 ਲੱਖ ਬੰਦੇ ਮਰੇ ਸੀਗੇ 1 ਸਾਲ ਦੇ ਅੰਦਰ ਔਰ ਸਿਰਫ ਕੁਝ ਮਹੀਨਿਆਂ ਦੇ ਅੰਦਰ ਜਿਹੜੇ 2 ਮਹੀਨੇ ਸੀਗੇ ਉਹਦੇ 'ਚ 10 ਲੱਖ ਬੰਦੇ ਮਰੇ ਸੀਗੇ। ਤੇ 26 ਨਵੰਬਰ ਨੂੰ ਜਦੋਂ 10 ਲੱਖ ਬੰਦੇ ਮਰ ਗਏ ਨੇ ਪੰਜਾਬ ਦੇ ਵਿੱਚ ਤੇ 26 ਨਵੰਬਰ ਨੂੰ ਜਿਹੜਾ ਹੈਗਾ ਆਪਣਾ ਮਾਈਕਲ ਆਡਵਾਇਰ ਉਹ ਕਰ ਰਿਹਾ ਇੱਕ ਹਾਥੀਆਂ ਦੇ ਉੱਤੇ ਜਲੂਸ ਕੱਢ ਰਿਹਾ ਲਾਹੌਰ ਦੇ ਵਿੱਚ ਵਿਕਟਰੀ ਸੈਲੀਬ੍ਰੇਸ਼ਨਸ ਜਿਹੜੀਆਂ ਵਾਰ ਦੀਆਂ ਵਿਕਟਰੀ ਸੈਲੀਬ੍ਰੇਸ਼ਨਸ ਕਰਨ ਲਈ। ਸੋ ਆਪਾਂ ਲੋਕਾਂ ਦੇ ਹਾਲਾਤਾਂ ਦਾ ਅੰਦਾਜ਼ਾ ਲਗਾ ਸਕਦੇ ਹਾਂ ਕਿ ਲੋਕ ਕੀ ਫੀਲ ਕਰ ਰਹੇ ਹੋਣਗੇ। ਸੋ ਲੋਕਾਂ ਨੂੰ ਲੱਗ ਰਿਹਾ ਕਿ ਅਸੀਂ ਮਰ ਰਹੇ ਹਾਂ, ਇੱਧਰ ਮਹਿੰਗਾਈ ਇੰਨੀ ਵਧੀ ਹੋਈ ਹੈ, ਕਈ ਗੁਣਾ ਮਹਿੰਗਾਈ ਵਧੀ ਹੋਈ ਹੈ, ਚੀਜ਼ਾਂ ਦੀਆਂ ਕੀਮਤਾਂ ਜਿਹੜੀਆਂ ਨੇ ਕਈ ਗੁਣਾ ਵੱਧ ਗਈਆਂ ਨੇ, ਪਰ ਜਿਹੜੇ ਇਹਨਾਂ ਨੂੰ ਵਿਕਟਰੀ ਸੈਲੀਬ੍ਰੇਸ਼ਨਸ ਕਰਨ ਦਾ ਫਿਕਰ ਪਿਆ ਹੋਇਆ ਤੇ ਹਾਥੀਆਂ ਤੇ ਜਲੂਸ ਕੱਢ ਰਹੇ ਨੇ, ਜਦੋਂ ਕਿ ਇੱਕ ਪਾਸੇ ਸਰਕਾਰ ਆਪ ਹੀ ਕਹਿ ਰਹੀ ਹੈ ਕਿ ਜੀ ਪਬਲਿਕ ਗੈਦਰਿੰਗਸ ਬੰਦ ਕੀਤੀਆਂ ਜਾਣ ਤੇ ਦੂਸਰੇ ਪਾਸੇ ਹਾਥੀਆਂ ਤੇ ਜਲੂਸ ਕੱਢੇ ਜਾ ਰਹੇ ਨੇ। ਤਾਂ ਇਹ ਸਾਰਾ ਜਿਹੜਾ ਮਾਹੌਲ ਹੈ ਉਸ ਮਾਹੌਲ ਦੇ ਵਿੱਚ ਇੱਕ ਨਵੇਂ ਜਿਹੜੇ ਬਿਲਸ ਆਉਂਦੇ ਨੇ ਰੌਲਟ ਬਿਲਸ, ਉਹਨਾਂ ਬਿਲਸ ਦੀ ਜਿਹੜੀ ਆ ਦੇ ਖਿਲਾਫ ਜਦੋਂ ਕਾਲ ਦਿੱਤੀ ਜਾਂਦੀ ਹੈ ਤੇ ਬਹੁਤ ਸਾਰੇ ਜਿਹੜੇ ਜਿਹੜੇ ਜਦੋਂ ਇਹ ਰੌਲਟ ਬਿਲਸ ਦੇ ਖਿਲਾਫ ਜਿਹੜੀ ਹੈ ਕਾਲ ਦਿੱਤੀ ਜਾਂਦੀ ਹੈ ਤੇ ਇੱਥੇ ਜਿਹੜੀਆਂ ਮੀਟਿੰਗਾਂ ਸ਼ੁਰੂ ਹੋ ਜਾਂਦੀਆਂ ਨੇ। ਇਨਫੈਕਟ ਜੇ ਮਹਾਤਮਾ ਗਾਂਧੀ ਨੇ ਨਹੀਂ ਕਿਹਾ ਸੱਤਿਆਗ੍ਰਹਿ ਲਈ, ਪਰ ਉਸ ਤੋਂ ਪਹਿਲਾਂ ਹੀ ਅੰਮ੍ਰਿਤਸਰ ਦੇ ਵਿੱਚ ਮੀਟਿੰਗਾਂ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਆਉਣੇ ਸ਼ੁਰੂ ਹੋ ਜਾਂਦੇ ਨੇ। ਔਰ ਸੈਫੂਦੀਨ ਕਿਚਲੂ ਜਿਹੜੇ ਨੇ ਉਹਨਾਂ ਦੀ ਤਾਂ ਮੀਟਿੰਗਾਂ ਦੇ ਵਿੱਚ ਇੰਨਾ ਜ਼ਿਆਦਾ, ਕਿਉਂਕਿ ਬਹੁਤ ਕਮਾਲ ਦੇ ਓਰੇਟਰ ਸੀਗੇ, ਇੰਨੇ ਜ਼ਿਆਦਾ ਲੋਕ ਹੁੰਦੇ ਸੀਗੇ। ਔਰ ਕਹਿੰਦੇ ਕਿ ਜਦੋਂ ਉਹ ਬੋਲਣ ਲਈ ਉੱਠਦੇ ਹੀ ਸੀਗੇ ਤੇ ਜਿਹੜਾ ਤਾੜੀਆਂ ਦੇ ਨਾਲ ਜਿਹੜਾ ਆ ਉਹ ਹਾਲ
ਤੇ ਜਾਂ ਜਿਹੜੀ ਓਪਨ ਸਪੇਸ ਸੀਗੀਆਂ ਗੂੰਜ ਜਾਂਦੀ ਸੀਗੀ, ਉਹਨਾਂ ਦੀ ਪੋਪੁਲੈਰਿਟੀ ਇੰਨੀ ਜ਼ਿਆਦਾ ਸੀ, ਮਤਲਬ ਜਿਵੇਂ ਪਹਿਲਾਂ ਮੈਂ ਕਿਹਾ ਕਿ ਬੜੇ ਯੂਥ ਦੇ ਨਾ ਆਈਕਨ ਬਣ ਗਏ ਸੀਗੇ। ਤੇ ਮੈਂ ਬਹੁਤਾ ਤਾਂ ਨਹੀਂ ਇਹਦੇ ਤੇ ਜਾਵਾਂਗੀ, ਕਿਉਂਕਿ ਨਹੀਂ ਤੇ ਫਿਰ ਸੈਫੂਦੀਨ ਕਿਚਲੂ ਦੀ ਸਾਰੀ ਗੱਲ ਤਾਂ ਆਪਾਂ ਜਲਿਆਂਵਾਲੇ ਬਾਗ ਤੇ ਹੀ ਚਲੀ ਜਾਏਗੀ, ਕਿਉਂਕਿ ਜਲਿਆਂਵਾਲੇ ਬਾਗ ਤੋਂ ਪਹਿਲੇ ਦਾ ਜਿਹੜੇ 2 ਮਹੀਨੇ 3 ਮਹੀਨੇ ਨੇ ਉਹਨਾਂ ਦੇ ਵਿੱਚ 2 ਲੀਡਰ ਜਿਹੜੇ ਅੰਮ੍ਰਿਤਸਰ ਦੇ ਸਤਿਆਪਾਲ ਤੇ ਸੈਫੂਦੀਨ ਕਿਚਲੂ ਤੇ ਕੁਝ ਲਾਹੌਰ ਦੇ ਲੀਡਰ ਜਿਹੜੇ ਆ ਬਹੁਤ ਸਾਰੀਆਂ ਮੀਟਿੰਗਾਂ ਕਰਦੇ ਨੇ। ਸੋ ਬਹੁਤ ਸਾਰਾ ਸਮਾਂ ਇਹਨਾਂ ਤੇ ਹੀ ਚਲੇ ਜਾਏਗਾ, ਪਰ ਇੰਨਾ ਜ਼ਰੂਰ ਹੈ ਕਿ ਇਸ ਗੱਲ ਤੋਂ ਇਸ ਗੱਲ ਸਮਝ ਆ ਸਕਦੀ ਹੈ ਕਿ ਉਹਨਾਂ ਦੀ ਪੋਪੁਲੈਰਿਟੀ ਕਿੰਨੀ ਸੀ ਅੰਮ੍ਰਿਤਸਰ ਦੇ ਵਿੱਚ। ਇੱਕ ਤਾਂ ਉਹ ਕਸ਼ਮੀਰੀਆਂ ਦਾ ਨੰਬਰ ਵੀ ਇਸ ਜਿਹੜੀ ਐਜੀਟੇਸ਼ਨ ਹੈ, ਜਿਹੜੀ ਆਪਾਂ ਰੌਲਟ ਬਿਲਸ ਦੇ ਖਿਲਾਫ ਜਿਹੜੇ ਲੋਕ ਆਉਂਦੇ ਨੇ, ਉਹਦੇ 'ਚ ਬਹੁਤ ਵੱਡੀ ਪਾਰਟਿਸਿਪੇਸ਼ਨ ਹੈ। ਇਹਦੇ ਤੋਂ ਸਮਝ ਆਉਂਦੀ ਹੈ ਆ ਜਾਂਦੀ ਹੈ ਕਿ 10 ਅਪ੍ਰੈਲ ਨੂੰ ਜਿਹੜੀ ਸਰਕਾਰ ਨੂੰ ਸੈਫੂਦੀਨ ਕਿਚਲੂ ਤੇ ਸਤਿਆਪਾਲ ਨੂੰ ਅੰਮ੍ਰਿਤਸਰੋਂ ਬਾਹਰ ਭੇਜਣਾ ਪੈਂਦਾ ਹੈ। ਸੋ ਮੈਂ ਇਸ ਤੋਂ ਅੱਗੇ ਗੱਲ ਨਹੀਂ ਕਰਾਂਗੀ, ਕਿਉਂਕਿ ਫਿਰ ਤਾਂ ਜਲਿਆਂਵਾਲਾ ਬਾਗ ਤੇ ਹੀ ਗੱਲ ਰਹਿ ਜਾਊਗੀ। ਪਰ ਡਿਪੋਰਟ ਹੋਣ ਤੋਂ ਬਾਅਦ ਉਹਨਾਂ ਤੇ ਅੰਮ੍ਰਿਤਸਰ ਜਿਹੜਾ ਕਨਸਪੀਰੇਸੀ ਕੇਸ ਚੱਲਦਾ ਆ, ਜਿਹਦੇ 'ਚ ਉਹਨਾਂ ਨੂੰ ਲਾਈਫ ਇੰਪ੍ਰਿਜ਼ਨਮੈਂਟ ਹੁੰਦੀ ਆ, ਪਰ ਬਾਅਦ ਦੇ ਵਿੱਚ ਜਨਰਲ ਐਮਨੈਸਟੀ ਦੇ ਥੱਲੇ ਜਿਹੜੇ ਲੀਡਰਸ ਨੇ ਉਹ ਛੱਡ ਦਿੱਤੇ ਜਾਂਦੇ ਆ। ਜਦੋਂ ਇਹ ਵਾਪਸ ਆਉਂਦੇ ਆ, ਬਹੁਤ ਜਿਹੜਾ ਸ਼ਹਿਰ ਦੇ ਵਿੱਚ ਖੁਸ਼ੀਆਂ ਮਨਾਈਆਂ ਜਾਂਦੀਆਂ ਦੋਨਾਂ ਲੀਡਰਾਂ ਦੇ ਆਉਣ ਨਾਲ, ਔਰ ਜਿਹੜਾ ਇਹ ਵਾਲਾ ਚੀਜ਼ ਹੈ ਇਹਨਾਂ ਨੂੰ ਆਲ ਇੰਡੀਆ ਰੈਕੋਗਨੀਸ਼ਨ ਮਿਲਦੀ ਹੈ। ਸੋ ਹੁਣ ਇਹ ਸਿਰਫ ਅੰਮ੍ਰਿਤਸਰ ਦੇ ਲੀਡਰ ਨਹੀਂ ਹੈ, ਆਲਰੇਡੀ ਇਹ ਮੁਸਲਿਮ ਲੀਗ ਨਾਲ ਜੁੜੇ ਹੋਏ ਆ, ਕਾਂਗਰਸ ਨਾਲ ਜੁੜੇ ਹੋਏ ਆ, ਤੇ ਲੋਕਲ ਲੀਡਰ ਤੋਂ ਵੱਧ ਕੇ ਵੱਡੇ ਇੰਪੋਰਟੈਂਟ ਲੀਡਰ ਬਣ ਗਏ ਨੇ। ਤੇ ਇਹਦੇ ਨਾਲ ਹੀ ਅਸੀਂ ਦੇਖਦੇ ਹਾਂ ਕਿ ਹੁਣ ਮਹਾਤਮਾ ਗਾਂਧੀ ਖਿਲਾਫਤ ਤੇ ਨਾਨ ਕੋਆਪਰੇਸ਼ਨ ਮੂਵਮੈਂਟ, ਖਿਲਾਫਤ ਦੇ ਵਿੱਚ ਕਮੇਟੀਆਂ ਦੇ ਵਿੱਚ ਮਹਾਤਮਾ ਗਾਂਧੀ ਦਾ ਬਹੁਤ, ਕਿਉਂਕਿ ਅਸੀਂ ਮਹਾਤਮਾ ਗਾਂਧੀ ਦੀ ਗੱਲ ਕੀਤੇ ਬਿਨਾਂ ਤੇ ਖਿਲਾਫਤ ਦੀ ਗੱਲ ਕੀਤੇ ਬਿਨਾਂ ਜਾਂ ਨਾਨ ਕੋਆਪਰੇਸ਼ਨ ਦੀ ਗੱਲ ਕੀਤੇ ਬਿਨਾਂ ਅੱਗੇ ਨਹੀਂ ਚੱਲ ਸਕਦੇ। ਇਹਦੇ ਵਿੱਚ ਕਿਚਲੂ ਦਾ ਜਿਹੜਾ ਖਿਲਾਫਤ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਹੈ, ਚਾਹੇ ਖਿਲਾਫਤ ਦੇ ਹੋਰ ਵੀ ਬਹੁਤ ਸਾਰੇ ਲੀਡਰ ਨੇ, ਪਰ ਪੰਜਾਬ ਦੇ ਵਿੱਚ ਕਿਉਂਕਿ ਖਿਲਾਫਤ ਜਿਹੜੀ ਆ ਪੰਜਾਬ ਦੇ ਅਰਬਨ ਜਿਹੜੇ ਸੈਂਟਰਸ ਨੇ ਉਹਨਾਂ ਦੇ ਵਿੱਚ ਇਹਦਾ ਕਾਫੀ ਪਕੜ ਹੈ। ਚਾਹੇ ਅਸੀਂ ਕਿਹਾ ਜਾਂਦਾ ਆ ਔਰ ਕਿ ਰੂਰਲ ਜਿਹੜਾ ਏਰੀਆ ਆ, ਜਿਹੜਾ ਰੀਜਨ ਆ, ਉਹਦੇ ਵਿੱਚ ਕੋਈ ਖਿਲਾਫਤ ਲਈ ਕੋਈ ਬਹੁਤਾ ਐਂਥੂਜ਼ੀਆਜ਼ਮ ਨਹੀਂ ਹੈਗਾ, ਪਰ ਫਿਰ ਵੀ ਅਸੀਂ ਇਹਨੂੰ ਬਿਲਕੁਲ ਨਿਗੇਟ ਨਹੀਂ ਕਰ ਸਕਦੇ ਕਿ ਰੂਰਲ ਏਰੀਆਜ਼ ਦੇ ਵਿੱਚ ਨਹੀਂ ਹੈਗਾ, ਕਿਉਂਕਿ ਜਦੋਂ ਅਸੀਂ ਪੈਨ ਇਸਲਾਮ ਦੀ ਗੱਲ ਕਰਦੇ ਹਾਂ ਔਰ ਖਾਸ ਕਰਕੇ ਈਵਨ ਬਾਲਕਨ ਵਾਰਸ ਦੀ ਗੱਲ ਕਰਦੇ ਹਾਂ, ਉਦੋਂ ਵੀ ਸਾਨੂੰ ਲੱਗਦਾ ਆ ਕਿ ਪਤਾ ਲੱਗਦਾ ਕਿ ਬਹੁਤ ਸਾਰੇ ਐਸੇ ਲੋਕ ਸੀਗੇ ਜਿਹੜੇ ਸਾਡੇ ਕੋਲ ਇਹੋ ਜਿਹੇ ਬਹੁਤ ਸਾਰੇ ਸਬੂਤ ਨੇ ਕਿ ਜਿਹੜੇ ਲੋਕ ਪੜ੍ਹ ਲਿਖ ਵੀ ਨਹੀਂ ਸਕਦੇ, ਉਹ ਵੀ ਅਖਬਾਰ ਲੈ ਕੇ ਕਿਸੇ ਕੋਲੋਂ ਹੋਰ ਕੋਲੋਂ ਪੜ੍ਹਾਉਂਦੇ ਨੇ ਕਿ ਸਾਨੂੰ ਦੱਸੋ ਕਿ ਬਾਲਕਨ ਵਾਰਸ ਦੇ ਵਿੱਚ ਕੀ ਬਣਿਆ, ਕੀ ਹੋ ਰਿਹਾ, ਜਾਂ ਇਸ ਵੇਲੇ ਟਰਕੀ ਦੇ ਹਾਲਾਤ ਕੀ ਨੇ। ਇਹਦਾ ਮਤਲਬ ਕਿ ਲੋਕਾਂ ਦੇ ਈਵਨ ਨਾਰਥ ਵੈਸਟ ਫਰੰਟੀਅਰ ਦੇ ਤੱਕ ਵੀ ਲੋਕ ਇਸ ਨੂੰ ਜਾਣਨ ਬਾਰੇ ਕੋਸ਼ਿਸ਼ ਜ਼ਰੂਰ ਕਰਦੇ ਨੇ। ਜ਼ਮੀਂਦਾਰ ਅਖਬਾਰ ਇਹਦਾ ਉਹਦੇ ਵਿੱਚ ਬੜਾ ਵੱਡਾ ਇੱਕ ਰੋਲ ਪਲੇ ਕਰ ਰਹੀ ਹੈ। ਕੱਲ ਵੀ ਪ੍ਰੋਫੈਸਰ ਮੁਖਰਜੀ ਇਹਦੇ ਬਾਰੇ ਗੱਲ ਕਰ ਰਹੇ ਸੀ, ਜ਼ਮੀਂਦਾਰ ਅਖਬਾਰ ਜਿਹੜੀ ਕਿ 1906-7 ਦੇ ਵਿੱਚ ਉਹਦਾ ਇੱਕ ਆਪਣਾ ਰੋਲ ਹੈ। ਏਦਾਂ ਹੀ ਜਿਹੜਾ ਉਹਦਾ ਐਡੀਟਰ ਹੈ ਹੁਣ ਜ਼ਫਰ ਅਲੀ, ਉਹ ਵੀ ਬਹੁਤ ਸਾਰਾ ਲੋਕਾਂ ਦੇ ਵਿੱਚ ਇਹਦੇ ਬਾਰੇ ਉਤਸ਼ਾਹ ਪੈਦਾ ਕੀਤਾ ਹੋਇਆ ਸੀਗਾ। ਸੋ ਉਹਦਾ ਅਸਰ ਅਜੇ ਖਿਲਾਫਤ ਤੱਕ ਹੈਗਾ ਸੀਗਾ, ਪਰ ਹੌਲੀ ਹੌਲੀ ਅਸੀਂ ਕਹੀਏ ਤੇ 23-24 ਤੋਂ ਬਾਅਦ ਖਿਲਾਫਤ ਦੀ ਜਿਹੜੀ ਗੱਲ ਹੈ ਪੰਜਾਬ 'ਚ ਤੇ ਪੂਰੇ ਹਿੰਦੁਸਤਾਨ 'ਚ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ, ਪਰ ਸੈਫੂਦੀਨ ਕਿਚਲੂ ਉਹਨੂੰ ਛੱਡਣ ਨੂੰ ਤਿਆਰ ਨਹੀਂ। ਇਹ ਥੋੜੀ ਅਜੀਬ ਵੀ ਲੱਗਦੀ ਆ, ਔਰ ਉਹਨਾਂ ਨੂੰ ਲੱਗਦਾ ਕਿ ਸਾਰੇ ਇਸ ਗੱਲ ਨੂੰ ਛੱਡ ਗਏ ਨੇ। ਉਹ ਕਾਂਗਰਸ ਨਾਲ ਵੀ ਇਸ ਗੱਲੋਂ ਨਾਰਾਜ਼ ਨੇ। ਕਾਂਗਰਸ ਨਾਲ ਇਕੱਲੇ ਉਹ ਨਹੀਂ ਨਾਰਾਜ਼, ਇਨਫੈਕਟ ਬਹੁਤ ਸਾਰੇ ਲੋਕ ਨਾਰਾਜ਼ ਨੇ। ਔਰ ਉਹ ਜਿਹੜੀ ਨਾਨ ਕੋਆਪਰੇਸ਼ਨ ਵਿਡਰੋ ਕਰਨ ਬਾਰੇ ਜਾਂ ਜਿਹੜੀ ਵਿਡਰੋ ਕਰਦੇ ਜਦੋਂ ਮਹਾਤਮਾ ਗਾਂਧੀ, ਉਹਦੇ ਨਾਲ ਜਿਹੜੀ ਨਾਰਾਜ਼ਗੀ ਪੈਦਾ ਹੁੰਦੀ ਆ, ਉਹਦੇ ਵਿੱਚੋਂ ਬਹੁਤ ਸਾਰੀਆਂ ਲਹਿਰਾਂ ਪੈਦਾ ਹੁੰਦੀਆਂ ਨੇ ਪੰਜਾਬ ਦੇ ਵਿੱਚ। ਇਕੱਲਾ ਉਹੀ ਵਜ੍ਹਾ ਨਹੀਂ ਹੈ,
ਹੋਰ ਵੀ ਬਹੁਤ ਵਜ੍ਹਾ ਨੇ ਜਿਹਦੇ ਨਾਲ ਇੱਕ ਨਵੀਂ ਕਿਸਮ ਦੀ ਸੋਚ ਤੇ ਨਵੀਆਂ ਲਹਿਰਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਪੈਦਾ ਹੁੰਦੀਆਂ ਨੇ, ਪਰ ਉਹ ਸਾਹਮਣੇ ਸਾਡੇ ਜ਼ਰੂਰ ਆਉਂਦੀਆਂ ਨੇ ਨੌਨ ਪਾਪੂਲੇਸ਼ਨ ਦੇ ਵਿਡਰਾਅ ਕਰਨ ਵਾਲੇ। ਇੱਕ ਤੇ ਉਹ ਲੋਕ ਜਿਹੜੇ ਨਾਰਾਜ਼ ਨੇ ਆਪਣੇ ਧਾਰਮਿਕ ਉਹਨਾਂ ਫਿਰ ਵਾਪਸ ਚਲੇ ਗਏ, ਜਿਹੜੇ ਧਰਮਾਂ ਤੋਂ ਆਏ ਸੀ, ਜਿਹੜੀਆਂ ਕਮਿਊਨਿਟੀਜ਼ ਚੋਂ ਆਏ ਸੀ, ਕੁਝ ਲੋਕ ਸੋਸ਼ਲ ਵਰਕ ਨਾਲ ਜੁੜ ਗਏ, ਕੁਝ ਜਿਹੜੇ ਲੋਕ ਨੇ ਉਹ ਹੋਰ ਸੈਕੂਲਰ ਗਰੁੱਪਸ ਨਾਲ ਜੁੜ ਗਏ, ਤੇ ਬਹੁਤ ਸਾਰੇ ਜਿਵੇਂ ਭਗਤ ਸਿੰਘ ਵਰਗੇ ਜਿਨ੍ਹਾਂ ਨੇ ਸਭ ਕੁਝ ਛੱਡ ਦਿੱਤਾ ਸੀਗਾ ਨੌਨ ਕੋਆਪਰੇਸ਼ਨ ਵੇਲੇ, ਉਹ ਫਿਰ ਰੈਵੋਲੂਸ਼ਨਰੀ ਜਿਹੜੀਆਂ ਮੂਵਮੈਂਟਸ ਨਾਲ ਜੁੜ ਗਏ। ਉਸ ਤੋਂ ਇਲਾਵਾ ਸਾਨੂੰ ਪਤਾ ਕਿ ਰਸ਼ੀਅਨ ਰੈਵੋਲੂਸ਼ਨ ਹੋ ਗਿਆ ਸੀ, ਇੱਥੇ ਕਮਿਊਨਿਸਟ ਗਰੁੱਪਸ ਵੀ ਖੜੇ ਹੋਣੇ ਸ਼ੁਰੂ ਹੋ ਗਏ ਸੀਗੇ। ਗਦਰੀ ਵੀ ਜਦੋਂ ਵਾਪਸ ਆਉਣੇ ਸ਼ੁਰੂ ਹੋਏ, ਜਾਂ ਜਿਹੜੇ ਅਮਰੀਕਾ ਬੈਠੇ ਉਹਨਾਂ ਨੇ ਕਿਰਤੀ ਪੇਪਰ ਵੀ ਚਾਲੂ ਕੀਤਾ ਤੇ ਕਿਰਤੀ ਕਿਸਾਨ ਮੂਵਮੈਂਟ ਵੀ। ਸੋ ਅਸੀਂ ਕਹਿ ਸਕਦੇ ਹਾਂ ਤੇ ਇਹ ਉਹ ਵੀ ਵਕਤ ਆ, ਕਮਾਲ ਦੀ ਗੱਲ ਹੈ ਕਿ ਸਾਈਮਲਟੇਨੀਅਸਲੀ ਸਾਰਾ ਕੁਝ ਚੱਲ ਰਿਹਾ। ਇਹ ਉਹੀ ਵਕਤ ਹੈ ਜਦੋਂ ਆਪਾਂ ਕਹੀਏ 1923 ਤੋਂ 27 ਜਿਹਨੂੰ ਅਸੀਂ ਸਭ ਤੋਂ ਵਰਸਟ ਟਾਈਮ ਕਹਿੰਦੇ ਆ ਰॉयट्स ਦਾ। 1923 ਚ ਅੰਮ੍ਰਿਤਸਰ ਦੇ ਵਿੱਚ ਰॉयट्स ਹੋ ਜਾਂਦੇ ਨੇ। ਬਹੁਤ ਅਜੀਬ ਲੱਗਦਾ ਉਸ ਸ਼ਹਿਰ ਦੇ ਵਿੱਚ ਜਿਹਦੇ ਵਿੱਚ ਜਿਹੜੀ 9 ਅਪ੍ਰੈਲ ਦੀ ਜਿਹੜੀ ਰਾਮ ਨੌਮੀ ਦਾ ਫੈਸਟੀਵਲ ਆ, ਜਿਹਦੇ ਵਿੱਚ ਹਿੰਦੂ ਤੇ ਮੁਸਲਿਮਸ ਜਿਹੜੇ ਕਹਿੰਦੇ ਨੇ ਕਿ ਇੱਕੋ ਕੱਪ ਚੋਂ ਉਹਨਾਂ ਨੇ ਪਾਣੀ ਪੀਤਾ, ਜਿੱਦਾਂ ਜਿਹੜਾ ਜਲੂਸ ਆ ਇੱਕ ਮੁਸਲਮਾਨ ਨੇ ਲੀਡ ਕੀਤਾ ਇੱਕ ਰਾਮ ਨੌਮੀ ਦਾ ਜਲੂਸ, ਤੇ ਉਸੇ ਹੀ ਸ਼ਹਿਰ ਦੇ ਵਿੱਚ 3-4 ਸਾਲਾਂ ਬਾਅਦ ਰॉयट्स ਹੋ ਜਾਣ। ਸੋ ਇਹ ਇੱਕ ਬਹੁਤ ਕੰਟਰਾਡਿਕਸ਼ਨ ਜਿਹੜੀਆਂ ਨੇ ਦਿਖਦੀਆਂ ਨੇ ਸਾਨੂੰ 1920s ਦੇ ਪੀਰੀਅਡ ਦੇ ਵਿੱਚ। ਸੋ ਇਹ ਕੰਟਰਾਡਿਕਸ਼ਨਸ ਜਾਂ ਜਿਹੜੇ ਇਸ ਕਿਸਮ ਦੇ ਹਾਲਾਤ ਨੇ ਉਹਨਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਰਿਐਕਸ਼ਨਸ ਨੇ, ਅਲੱਗ-ਅਲੱਗ ਲੋਕਾਂ ਦੇ, ਅਲੱਗ-ਅਲੱਗ ਲੀਡਰਸ ਦੇ, ਤੇ ਉਸ ਮਾਹੌਲ ਦੇ ਨੂੰ ਸਮਝਣ ਦੇ ਲਈ ਜਾਂ ਉਸ ਮਾਹੌਲ ਤੋਂ ਬਾਹਰ ਨਿਕਲਣ ਦੇ ਲਈ। ਪਰ 27-28 ਤੱਕ ਆਉਂਦੇ ਅਸੀਂ ਦੇਖਦੇ ਹਾਂ ਕਿ ਮਾਹੌਲ ਸੁਧਰਨਾ ਸ਼ੁਰੂ ਹੋ ਜਾਂਦਾ ਹੈ, ਪੰਜਾਬ 'ਚ ਵੀ ਸੁਧਰਨਾ ਸ਼ੁਰੂ ਹੋ ਜਾਂਦਾ ਹੈ। 27 ਤੋਂ ਬਾਅਦ ਸਾਨੂੰ ਕੋਈ ਖਾਸ ਜਿਹੜੇ ਪੰਜਾਬ 'ਚ ਰॉयट्स ਨਹੀਂ ਦਿਖਦੇ। ਇਸ ਵੇਲੇ ਜਦੋਂ ਸਾਈਮਨ ਕਮਿਸ਼ਨ ਆਉਂਦੀ ਹੈ ਤੇ ਜਿਹੜੇ ਕਿਚਲੂ ਇਸ ਵੇਲੇ ਬੜੇ ਨਾਰਾਜ਼ ਨੇ ਕਾਂਗਰਸ ਦੇ ਨਾਲ, ਕਾਂਗਰਸ ਤੋਂ ਕੱਟ ਆਫ ਹੀ ਹੋ ਜਾਂਦੇ ਨੇ। ਬਹੁਤ ਸਾਰਾ ਕੰਸਟਰਕਟਿਵ ਤੇ ਸੋਸ਼ਲ ਵਰਕ ਉਹ ਕਹਿੰਦੇ ਮੈਂ ਹੁਣ ਇਹ ਕੰਮ ਕਰਾਂਗਾ, ਇੱਕ ਆਰਗੇਨਾਈਜੇਸ਼ਨ ਤਨਜ਼ੀਮ ਸ਼ੁਰੂ ਕਰਦੇ ਨੇ ਜਿਹਦੇ ਕਹਿੰਦੇ ਕਿ ਮੈਂ ਯੂਥ ਜਿਹੜਾ ਮੁਸਲਿਮ ਯੂਥ ਹੈ ਉਹਨੂੰ ਪੜ੍ਹਾਉਣਾ ਆ, ਉਹਦੇ ਨਾਲ ਉਹ ਇੱਕ ਯੂਨਿਟੀ ਅਸੀਂ ਕ੍ਰੀਏਟ ਕਰਨੀ ਆ ਅਮੰਗ ਆਲ ਟਾਈਪਸ ਆਫ ਮੁਸਲਿਮਸ। ਸੋ 27 ਤੋਂ ਬਾਅਦ ਫਿਰ ਜਦੋਂ ਸਾਈਮਨ ਕਮਿਸ਼ਨ ਦਾ ਦੌਰ ਆਉਂਦਾ ਤੇ ਫਿਰ ਤੋਂ ਬੜੇ ਐਕਟਿਵ ਹੋ ਜਾਂਦੇ ਨੇ ਦੁਬਾਰਾ ਤੋਂ ਜਿਹੜਾ ਪੋਲਿਟਿਕਸ ਦੇ ਵਿੱਚ। ਇਹਦੇ ਵਿੱਚ ਹੀ ਇਨਫੈਕਟ ਉਹਨਾਂ ਦੀ ਪਪੂਲੈਰਿਟੀ ਯੂਥ ਦੇ ਵਿੱਚ ਹਮੇਸ਼ਾ ਹੀ ਰਹੀ। ਇਨਫੈਕਟ ਭਗਤ ਸਿੰਘ ਹੋਰਾਂ ਦੇ ਨਾਲ ਕੋਈ ਬਹੁਤ ਨੇੜੇ ਦਾ ਸਬੰਧ ਤਾਂ ਨਹੀਂ ਹੈ ਸੈਫੂਦੀਨ ਕਿਚਲੂ ਦਾ, ਪਰ ਐਡਮਿਰੇਸ਼ਨ ਜ਼ਰੂਰ ਹੈਗੀ ਹੈ, ਕਿਉਂਕਿ ਭਗਤ ਸਿੰਘ ਹੋਰੀ ਕਦੀ ਵੀ ਉਹਨਾਂ ਨੂੰ ਜਿਵੇਂ ਹੋਰ ਲੀਡਰਾਂ ਉੱਤੇ ਕਮੈਂਟ ਕਰਦੇ ਨੇ, ਇਹਨਾਂ ਦੇ ਉੱਤੇ ਕੋਈ ਕਮੈਂਟ ਨਹੀਂ ਉਹਨਾਂ ਦੀ ਹੈਗੀ, ਕੋਈ ਨੈਗੇਟਿਵ ਕਮੈਂਟ ਨਹੀਂ ਹੈਗਾ। ਔਰ ਇਨਫੈਕਟ ਜਦੋਂ ਇਹ ਸਾਈਮਨ ਕਮਿਸ਼ਨ ਦਾ ਜਲੂਸ ਹੈ ਉਹਦੇ 'ਚ ਵੀ ਪਾਰਟਿਸਿਪੇਟ ਕਰਦੇ ਨੇ। ਪਰ 28 ਤੋਂ ਬਾਅਦ ਜਿਹੜਾ ਨਹਿਰੂ ਰਿਪੋਰਟ ਤੋਂ ਬਾਅਦ ਇਨਫੈਕਟ ਜਦੋਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਗੱਲ ਇਹ ਮੈਨੂੰ ਲੱਗਦੀ ਹੈ ਕਿ ਜਿਹੜਾ ਕਾਂਗਰਸ ਦਾ ਲਾਹੌਰ ਦਾ ਸੈਸ਼ਨ ਹੈ ਉਸ ਤੋਂ ਪਹਿਲਾਂ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਪ੍ਰੋਵਿੰਸ਼ੀਅਲ ਕਾਂਗਰਸ ਦਾ ਸੈਸ਼ਨ ਹੋਇਆ 1928 ਅਪ੍ਰੈਲ ਦੇ ਵਿੱਚ, ਉਹਦੇ ਵਿੱਚ ਪ੍ਰੈਜ਼ੀਡੈਂਟ ਜਿਹੜੇ ਸੀਗੇ ਜਵਾਹਰ ਲਾਲ ਨਹਿਰੂ ਸੀਗੇ। ਪਰ ਕਹਿੰਦੇ ਹੈ, ਕਿਹਾ ਜਾਂਦਾ ਹੈ ਕਿ ਸਾਡੇ ਕੋਲ ਸਬੂਤ ਵੀ ਮਿਲਦੇ ਨੇ ਕਿ ਜਿਹੜਾ ਸੈਫੂਦੀਨ ਕਿਚਲੂ ਦਾ ਜਿਹੜਾ ਭਾਸ਼ਣ ਸੀਗਾ ਉਹ ਜ਼ਿਆਦਾ ਪਪੂਲਰ ਸੀਗਾ, ਉਹ ਜ਼ਿਆਦਾ ਯੂਥ ਨੂੰ ਅਪੀਲ ਕਰ ਰਿਹਾ ਸੀਗਾ, ਅਜੇ ਕਿ ਨਹਿਰੂ ਵੀ ਯੂਥ ਨੂੰ ਬਹੁਤ ਅਪੀਲ ਕਰਦੇ ਨੇ। ਪਰ ਇਹ ਕਿਹਾ ਜਾਂਦਾ ਕਿ ਇਹਦਾ ਜਿਹੜਾ ਲੈਕਚਰ ਸੀਗਾ ਜ਼ਿਆਦਾ ਪਪੂਲਰ ਹੋਇਆ ਨਹਿਰੂ ਦੇ ਲੈਕਚਰ ਨਾਲੋਂ। ਇਹ ਅਪ੍ਰੈਲ ਦੇ ਵਿੱਚ ਹੋ ਰਹੀ ਹੈ ਕਾਂਗਰਸ ਦਾ ਸੈਸ਼ਨ। ਅਪ੍ਰੈਲ ਦੇ ਵਿੱਚ ਹੀ 28 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹੀ
ਜਿਹੜਾ ਹੈਗਾ ਉਹ ਕਿਰਤੀ ਕਿਸਾਨ ਪਾਰਟੀ ਜਿਹੜੀ ਆ ਉਹ ਬਣਦੀ ਆ 28 ਸਤੰਬਰ ਦੇ ਵਿੱਚ ਹੀ ਜਿਹੜੀ ਆਲ ਇੰਡੀਆ ਲੈਵਲ ਤੇ ਜਿਹੜਾ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਨਾਲ ਤੇ ਸੋ ਇਹਦਾ ਇਹ ਸਾਰਾ ਕੁਝ ਜੇ ਇਕੱਠਾ ਚੱਲ ਰਿਹਾ ਤੇ ਹੋ ਨਹੀਂ ਸਕਦਾ ਕਿ ਇੱਕ ਦੂਜੇ ਦੇ ਨਾਲ ਜਾਂ ਇੱਕ ਦੂਜੇ ਦੇ ਉੱਤੇ ਅਸਰ ਨਹੀਂ ਕਰ ਰਿਹਾ ਸੋ ਇਹਦਾ ਅਸਰ ਤਾਂ ਬਹੁਤ ਡੂੰਘਾ ਆ ਇੱਕ ਦੂਜੇ ਦੇ ਨਾਲ ਜੁੜੇ ਹੋਏ ਨੇ ਤੇ ਇਸੇ ਪ੍ਰੈਸ਼ਰ ਕਰਕੇ ਸਾਨੂੰ ਪਤਾ ਹੀ ਹੈ ਕਿ ਬਈ ਜਿਹੜਾ ਆ ਕੰਪਲੀਟ ਇੰਡੀਪੈਂਡੈਂਸ ਦਾ ਫੈਸਲਾ ਜਿਹੜਾ ਪਹਿਲਾਂ ਜਿਹੜੇ ਲਾਹੌਰ ਦਾ ਪ੍ਰੋਵਿੰਸ਼ੀਅਲ ਕਾਂਗਰਸ ਦਾ ਸੈਸ਼ਨ ਸੀਗਾ ਉਹਦੇ ਚ ਲਿਆ ਜਾਂਦਾ ਹੈ ਤੇ ਫਿਰ ਬਾਅਦ ਦੇ ਵਿੱਚ ਜਿਹੜਾ ਕਾਂਗਰਸ ਦਾ ਲਾਹੌਰ ਸੈਸ਼ਨ ਹੈ ਉਹਦੇ ਚ ਲਿਆ ਜਾਂਦਾ ਇਹ ਸਾਰੇ ਦੇ ਵਿੱਚ ਇਨਫੈਕਟ ਜਦੋਂ ਇਹ ਸੈਸ਼ਨ ਹੋਣਾ ਸੀਗਾ ਤੇ ਜਿਹੜਾ ਬਾਅਦ ਚ ਲਾਹੌਰ ਦਾ ਸੈਸ਼ਨ ਹੋਣਾ ਸੀਗਾ ਤੇ ਥਾਂ ਥਾਂ ਤੇ ਕਿਉਂਕਿ ਉਦੋਂ ਤੱਕ ਇਹਨਾਂ ਨੂੰ ਸੈਫੁਦੀਨ ਕਿਚਲੂ ਨੂੰ ਭੇਜਿਆ ਗਿਆ ਅਲੱਗ-ਅਲੱਗ ਜਿਹੜੀਆਂ ਸਟੂਡੈਂਟ ਯੂਨੀਅਨਸ ਕੋਲ ਜਾ ਕੇ ਐਡਰੈਸ ਕਰਨ ਲਈ ਕਿ ਵੀ ਤਾਂ ਜੋ ਸਟੂਡੈਂਟਸ ਨੂੰ ਕਨਵਿੰਸ ਕਰਾਇਆ ਜਾ ਸਕੇ ਜਦੋਂ ਬਾਅਦ ਚ ਭਗਤ ਸਿੰਘ ਹੋਰੀ ਅਰੈਸਟ ਹੋ ਜਾਂਦੇ ਆ ਕਿ ਉਹ ਨਾਰਾਜ਼ ਨਾ ਹੋਣ ਸੋ ਇਹੋ ਜਿਹੇ ਵਕਤਾਂ ਦੇ ਵਿੱਚ ਜਿਹੜੇ ਸੈਫੁਦੀਨ ਕਿਚਲੂ ਵਰਗੇ ਲੀਡਰ ਨੇ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਵਰਤਿਆ ਵੀ ਜਾ ਰਿਹਾ ਸੀਗਾ ਕਿ ਵੀ ਜਾਓ ਤੇ ਸਟੂਡੈਂਟਸ ਨੂੰ ਕਨਵਿੰਸ ਕਰਾਓ ਕਿਉਂਕਿ ਸਟੂਡੈਂਟਸ ਜੋ ਬਹੁਤ ਪਪੂਲਰ ਸੀ ਔਰ ਖਾਸ ਕਰਕੇ ਜਿਹੜੇ ਨੌਨ ਮੁਸਲਿਮ ਸਟੂਡੈਂਟਸ ਆ ਉਹਨਾਂ 'ਚ ਵੀ ਬਹੁਤ ਪਪੂਲਰ ਸੀਗੇ ਸਿਰਫ ਮੁਸਲਿਮ ਸਟੂਡੈਂਟਸ ਨਹੀਂ ਦੋਨਾਂ 'ਚ ਹੀ ਬਹੁਤ ਪਪੂਲਰ ਨੇ ਤੇ ਇਹ ਜਿਹੜਾ ਸਮਾਂ ਜਿਹੜਾ ਸੀਗਾ ਤੋਂ ਬਾਅਦ ਜਿਹੜੇ ਸੈਫੁਦੀਨ ਕਿਚਲੂ ਨੇ ਹੁਣ ਸਾਨੂੰ ਪਤਾ ਹੀ ਹੈ ਕਿ 28 ਤੋਂ ਬਾਅਦ ਜਿਹੜਾ ਮੁਸਲਿਮ ਲੀਗ ਦੇ ਨਾਲ ਇਹਨਾਂ ਦੇ ਡਿਫਰੈਂਸਿਸ ਵਧਣੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਮੁਸਲਿਮ ਲੀਗ ਕਾਂਗਰਸ ਨਾਲੋਂ ਕੱਟ ਆਫ ਹੋ ਜਾਂਦੀ ਹੈ ਸੋ ਇਹਦੇ ਵਿੱਚ ਇਹ ਕੋਈ ਬਹੁਤ ਕਾਂਗਰਸ ਨਾਲ ਜੁੜੇ ਹੋਏ ਨਹੀਂ ਨੇ ਪਰ ਇਹਨਾਂ ਨੂੰ ਲੱਗਦਾ ਹੈ ਕਿ ਜੇ ਅਸੀਂ ਦੋਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਜੇ ਗੱਲ ਕਰਨੀ ਹੈ ਜਾਂ ਅੱਗੇ ਤੁਰਨਾ ਹੈ ਤੇ ਕਾਂਗਰਸ ਤੋਂ ਬਿਨਾਂ ਤੁਰਿਆ ਨਹੀਂ ਜਾ ਸਕਦਾ ਸੋ ਜਦੋਂ ਜਿਹੜੀ ਮੁਸਲਿਮ ਲੀਗ ਤੇ ਕਾਂਗਰਸ ਆਪਸ ਚ ਇਹਨਾਂ ਦਾ ਡਿਫਰੈਂਸਿਸ ਵੱਧ ਜਾਂਦੇ ਨੇ ਇੱਕ ਦੂਜੇ ਨਾਲ ਕੱਟ ਆਫ ਹੋ ਜਾਂਦੇ ਨੇ ਤੇ ਸੈਫੁਦੀਨ ਕਿਚਲੂ ਵੀ ਮੁਸਲਿਮ ਲੀਗ ਨਾਲੋਂ ਟੋਟਲੀ ਕੱਟ ਆਫ ਹੋ ਜਾਂਦੇ ਨੇ ਉਸ ਤੋਂ ਬਾਅਦ ਇਹਨਾਂ ਦਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਰਹਿ ਜਾਂਦਾ ਇਨਫੈਕਟ ਇਹ ਕਾਂਗਰਸ ਨਾਲੋਂ ਵੀ ਫਿਰ ਬਾਅਦ ਚ ਕੱਟ ਆਫ ਹੋ ਜਾਂਦਾ ਕਾਫੀ ਲੰਬਾ ਸਮਾਂ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਕਾਂਗਰਸ ਵੀ ਉਹ ਜੋ ਚਾਹੀਦਾ ਹੈ ਕਰਨਾ ਉਹ ਨਹੀਂ ਕਰ ਰਹੀ ਉਸ ਤੋਂ ਬਾਅਦ 32 ਦੇ ਵਿੱਚ ਫਿਰ ਤੋਂ ਜਦੋਂ ਕਮਿਊਨਲ ਅਵਾਰਡ ਆਉਂਦਾ ਆ ਉਦੋਂ ਹੋਰ ਵੀ ਨਾਰਾਜ਼ਗੀ ਇਹਨਾਂ ਦੀ ਕਾਂਗਰਸ ਨਾਲ ਵੱਧਦੀ ਹੈ ਕਿ ਇਹ ਇੱਕ ਕਲੀਅਰ ਕੱਟ ਸਟੈਂਡ ਕਿਉਂ ਨਹੀਂ ਲੈ ਰਹੀ ਕਮਿਊਨਲ ਅਵਾਰਡ ਇਸ ਤਰ੍ਹਾਂ ਹੀ ਫਿਰ ਅੱਗੇ ਚੱਲਦੇ ਮੈਂ ਬਾਕੀ ਤਾਂ ਨਹੀਂ ਇਹਨਾਂ ਨੇ ਇੱਕ ਵਾਰੀ ਇਲੈਕਸ਼ਨ ਵੀ ਲੜਨ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਦੇ ਵਿੱਚ ਸਾਨੂੰ ਪਤਾ ਹੈ ਕਿ ਇਹ ਜਿਹੜਾ ਪੀਰੀਅਡ ਹੈ ਇਹਦੇ ਵਿੱਚ ਯੂਨਿਟਿਸਟ ਪਾਰਟੀ ਜਿਹੜੀ ਆ ਪਾਰਟੀ ਬੇਸ ਜਿਹੜੀ ਲੈਂਡਲੋਰਡਸ ਬੇਸਡ ਆ ਤੇ ਕਿਸਾਨ ਬੇਸਡ ਆ ਸੈਕੂਲਰ ਪਾਰਟੀ ਆ ਪਰ ਜਿਹੜੇ ਕਿਚਲੂ ਹੈ ਇੱਕ ਅਰਬਨ ਲੀਡਰ ਨੇ ਇਹਨਾਂ ਦੀ ਬਹੁਤ ਸਾਰੀ ਜਿਹੜੀ ਪੋਲਿਟਿਕਸ ਆ ਉਹਦੇ ਵਿੱਚ ਮੁਹੰਮਦ ਸ਼ਫੀ ਜਾਂ ਹੋਰ ਉਹਨਾਂ ਗਰੁੱਪਸ ਨਾਲ ਕੰਟਰਾਡਿਕਸ਼ਨ ਰਹਿੰਦੀ ਹੈ ਇਹ ਪੀਰੀਅਡ ਤੋਂ ਮੈਂ ਇਹਨੂੰ ਛੱਡ ਕੇ ਕਿਉਂਕਿ ਇਹ ਥੋੜਾ ਜ਼ਿਆਦਾ ਇੰਟਰਨਲ ਪੋਲਿਟਿਕਸ ਦਾ ਪੀਰੀਅਡ ਆ ਉਹਦੇ ਤੋਂ ਛੱਡ ਕੇ ਮੈਂ ਸਿੱਧਾ ਹੁਣ ਕਿਉਂਕਿ ਮੈਨੂੰ ਲੱਗਦਾ ਕਿ 34 ਮਿੰਟਸ ਹੋ ਵੀ ਗਏ ਨੇ ਮੈਂ ਉੱਤੇ ਦੇਖ ਹੀ ਰਹੀ ਸੀਗੀ ਮੈਂ ਹੁਣ ਜੰਪ ਕਰਾਂਗੀ ਟੂ 1940s 1940s ਮੈਨੂੰ ਕੋਈ ਬਹੁਤਾ ਦੱਸਣ ਦੀ ਲੋੜ ਨਹੀਂ ਹੈ ਅਸੀਂ ਸਭ ਜਾਣਦੇ ਹਾਂ ਇਹਦੇ ਬਾਰੇ ਤੇ ਇਸ ਜਿਹੜਾ ਲਾਹੌਰ ਰੈਜ਼ੋਲੂਸ਼ਨ ਹੈ ਉਹਦੇ ਤੇ ਇਹ ਬਹੁਤ ਹੀ ਜ਼ਿਆਦਾ ਪਾਵਰ ਇਨਫੈਕਟ ਇਹ ਬਾਰ ਕਹਿ ਰਹੇ ਨੇ ਕਿ ਤੁਸੀਂ ਕਾਂਗਰਸ ਨੂੰ ਕਹਿ ਰਹੇ ਨੇ ਤੁਸੀਂ ਸੀਰੀਅਸਲੀ ਨਹੀਂ ਲੈ ਰਹੇ ਇਸ ਇਸ਼ੂ ਨੂੰ ਇਹ ਬਹੁਤ ਸੀਰੀਅਸ ਇਸ਼ੂ ਹੈ ਇਹਨੂੰ ਤੁਸੀਂ ਸਮਝੋ ਪਰ ਕਾਂਗਰਸ ਨੂੰ ਲੱਗਦਾ ਹੈ ਕਿ ਇੱਕ ਗਿਮਿਕ ਆ ਇਹ ਆਪੇ ਹੀ ਚੀਜ਼ ਖਤਮ ਹੋ ਜਾਣੀ ਹੈ ਸੋ ਇਹਦੇ ਨਾਲ ਕੀ ਹੋ ਰਿਹਾ ਕਿ ਹੁਣ
ਜਿਹੜੇ ਇਸ ਤਰ੍ਹਾਂ ਦੇ ਲੀਡਰ ਨੇ, ਜਿਵੇਂ ਕਿਚਲੂ ਵਰਗੇ ਲੀਡਰ ਨੇ, ਜਿਹੜੇ ਕਾਂਗਰਸ ਦੇ ਅੰਦਰ ਰਹਿਣ ਵਾਲੇ ਲੀਡਰ ਨੇ, ਕਾਂਗਰਸ ਨਾਲ ਨਾਰਾਜ਼ ਹੁੰਦੇ ਨੇ ਪਰ ਟੁੱਟ ਕੇ ਪੂਰੇ ਜਾਂਦੇ ਵੀ ਨਹੀਂ ਹੈ, ਕਿਉਂਕਿ ਜਾਣ ਲਈ ਉਹਨਾਂ ਕੋਲ ਦੋ ਹੀ ਪਾਰਟੀਆਂ ਨੇ ਪੰਜਾਬ ਦੇ ਵਿੱਚ। ਇਨਫੈਕਟ ਮੁਸਲਿਮ ਲੀਗ ਤੇ ਅਜੇ ਹੈ ਹੀ ਨਹੀਂ, ਹੁਣ ਉੱਭਰਨੀ ਸ਼ੁਰੂ ਹੋਈ ਹੈ। ਯੂਨਾਨਿਸਟਾਂ ਨਾਲ ਇਹ ਜਾ ਨਹੀਂ ਸਕਦੇ। ਸੋ ਇਹਨਾਂ ਦੀ ਜਿਹੜੀ ਪੋਲਿਟਿਕਸ ਹੈ, ਜਾਂ ਤਾਂ ਕਾਂਗਰਸ ਦੇ ਅੰਦਰ ਰਹੇਗੀ ਜਾਂ ਸ਼ਹਿਰਾਂ ਦੇ ਵਿੱਚ ਕਾਂਗਰਸ ਤੋਂ ਬਾਹਰ ਰਹਿ ਕੇ ਬਹੁਤੀ ਸਿਰਫ ਕੰਸਟਰਕਟਿਵ ਜਾਂ ਸੋਸ਼ਲ ਵਰਕ ਤੇ ਜਿਹਨੂੰ ਅਸੀਂ ਕਹਿ ਸਕਦੇ ਹਾਂ ਰਹਿ ਸਕਦੀ ਹੈ। ਇਹਦੇ ਵਿੱਚ ਇਹਨਾਂ ਦੇ ਬਹੁਤ ਸਾਰਾ ਇੱਕ ਡਾਇਲੈਮਾ ਹੈ ਕਿ ਵੀ ਮੈਂ ਕੀ ਕਰਾਂ। ਤੇ ਪਰ ਇੱਕ ਗੱਲ ਕਿਚਲੂ ਦੀ ਬੜੀ ਸਾਫ਼ ਹੈ, ਦੋ ਚੀਜ਼ਾਂ ਬਾਰੇ ਉਹ ਕਦੀ ਕੰਪਰੋਮਾਈਜ਼ ਨਹੀਂ ਕਰਦੇ, ਕਿਉਂਕਿ ਜਰਨਲਿਸਟ ਨਾਲ ਉਹ ਕਦੀ ਨਹੀਂ ਜਾਣਗੇ, ਕਿਉਂਕਿ ਜਿਹੜਾ ਐਂਟੀ ਬ੍ਰਿਟਿਸ਼ ਸਟਾਂਸ ਹੈ ਨਾ ਉਹ ਬਹੁਤ ਸਟਰੋਂਗ ਆ। ਸੋ ਜੇ ਯੂਨਾਨਿਸਟ ਨਾਲ ਜਾਣ ਦਾ ਮਤਲਬ ਹੈ ਕਿ ਤੁਸੀਂ ਅੰਗਰੇਜ਼ਾਂ ਦੇ ਨਾਲ ਜਿਹੜੀ ਲੜਾਈ ਹੈ ਉਹਨੂੰ ਛੱਡ ਰਹੇ ਹੋ। ਤੇ ਦੂਸਰੇ ਜਿਹੜੀ ਆ ਮੁਸਲਿਮ ਲੀਗ ਜਿਹੜੀ ਆ ਉਹਦੇ ਅੰਦਰ ਵੀ ਬਹੁਤ ਸਾਰਾ ਕੌਨਫਲਿਕਟ ਹੈ, ਕਿਉਂਕਿ ਪੰਜਾਬ ਦੀ ਮੁਸਲਿਮ ਲੀਗ ਦਾ ਸਟੈਂਡ ਤੇ ਆਲ ਇੰਡੀਆ ਜਿਹੜੀ ਮੁਸਲਿਮ ਲੀਗ ਦਾ ਸਟੈਂਡ ਹੈ ਉਹ ਬੜਾ ਲੰਬਾ ਸਮਾਂ ਵੱਖਰਾ ਰਹਿੰਦਾ ਹੈ। ਪਰ ਜਦੋਂ ਇਹ ਕੰਪਰੋਮਾਈਜ਼ ਹੋ ਜਾਂਦਾ ਆ ਜਿਨ੍ਹਾਂ ਦਾ ਤੇ ਸਿਕੰਦਰ ਯਾਦ ਦਾ, ਉਸ ਤੋਂ ਬਾਅਦ ਇਹ ਉਹਦੇ ਤੋਂ ਵੀ ਡਿਸਅਪੁਆਇੰਟ ਹੋ ਜਾਂਦੇ ਆ ਤੇ ਉਹਨਾਂ ਨੂੰ ਲੱਗਦਾ ਹੈ ਕਿ ਵੀ ਨਹੀਂ, ਆਲ ਇੰਡੀਆ ਲੈਵਲ ਤੇ ਵੀ ਜਿਹੜੀ ਮੁਸਲਿਮ ਲੀਗ ਆ ਉਹ ਇੱਥੇ ਡਿਫਰੈਂਟ ਲੈਵਲਸ ਤੇ ਜਿਹੜੀ ਕੰਪਰੋਮਾਈਜ਼ ਕਰ ਰਹੀ ਹੈ। ਸੋ ਇਹ ਜਿਹੜੇ 45 ਦੇ ਤੋਂ ਇਨਫੈਕਟ ਜਿਉਂ ਅਸੀਂ ਕਹਿੰਦੇ ਹਾਂ ਕਿ ਪਾਰਟੀਸ਼ਨ ਦੇ ਲਾਗੇ ਆਉਂਦੇ ਆ, ਕਾਂਗਰਸ ਵੀ ਕੋਸ਼ਿਸ਼ ਕਰ ਰਹੀ ਹੈ, ਔਰ ਪਰ ਇਹਨਾਂ ਦੇ ਮੁਤਾਬਕ ਜਿੰਨੀ ਕਾਂਗਰਸ ਨੂੰ ਮੁਸਲਿਮਸ ਨੂੰ ਵਿਨ ਓਵਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਉਹ ਨਹੀਂ ਕਰ ਰਹੀ। ਚਾਹੇ ਉਹਨਾਂ ਨੇ ਥੋੜਾ ਬਹੁਤਾ 30s ਦੇ ਵਿੱਚ ਜਿਹੜਾ ਮਾਸ ਕੰਟੈਕਟ, ਮੁਸਲਿਮ ਮਾਸ ਕੰਟੈਕਟ ਪ੍ਰੋਗਰਾਮ ਚਲਾਇਆ, ਪਰ ਉਹ ਕੋਈ ਬਹੁਤਾ ਸਕਸੈਸਫੁਲ ਨਹੀਂ ਸੀਗਾ, ਕਿਉਂਕਿ ਜਦੋਂ ਤੱਕ ਤੁਸੀਂ ਲੋਕਾਂ ਦੇ ਵਿੱਚ ਗਏ ਨਹੀਂ, ਤੁਸੀਂ ਆਪਣਾ ਬੇਸ ਬਣਾਇਆ ਹੀ ਨਹੀਂ, ਤੇ ਤੁਸੀਂ ਉਹਨਾਂ ਦੇ ਤੱਕ ਕਿਵੇਂ ਪਹੁੰਚ ਸਕਦੇ ਹੋ। ਸੋ ਇਹ ਸਾਰਾ ਜਿਹੜਾ ਮਾਹੌਲ ਆ ਇਹਦੇ ਵਿੱਚੋਂ ਮੁਸਲਿਮ ਜਿਹੜੇ ਨੇ ਕਾਂਗਰਸ ਤੋਂ ਬਹੁਤ ਏਲੀਅਨੇਟ, ਹੋਰ ਫਰਦਰ ਏਲੀਅਨੇਟ ਹੋ ਰਹੇ ਨੇ। ਵਾਰ ਆਪਣੇ ਆਪ ਦੇ ਵਿੱਚ ਤੇ ਵਾਰ ਤੋਂ ਬਾਅਦ ਜਿਹੜਾ ਆ ਇਹ ਵੀ ਪਤਾ ਲੱਗ ਰਿਹਾ ਕਿ ਜੇ ਅੰਗਰੇਜ਼ ਹੁਣ ਜਾਣ ਵਾਲੇ ਆ ਤੇ ਜਰਨਲਿਸਟਾਂ ਦਾ ਇੱਥੇ ਕੋਈ ਬਹੁਤਾ ਜ਼ਰੂਰਤ, ਜਾਂ ਆਪਣੇ ਆਪ ਹੀ ਇਹ ਜਿਹੜੀ ਪਾਰਟੀ ਹੈ ਜਿਹੜੀ ਅੰਗਰੇਜ਼ਾਂ ਦੇ ਨਾਲ ਰਲ ਕੇ ਚੱਲਦੀ ਪਾਰਟੀ ਹੈ ਉਹਨੇ ਖਤਮ ਹੋ ਜਾਣਾ। ਸੋ ਇਹ ਨੈਚੁਰਲ ਸ਼ਿਫਟ ਸੀਗਾ। ਬਾਕੀ ਇੱਕ ਹੋਰ ਜਿਹੜੀ ਇਸ ਵੇਲੇ ਗੱਲ ਹੁੰਦੀ ਹੈ ਉਹ ਹੈਗੀ ਹੈ ਜਿਹੜਾ ਕਮਿਊਨਿਸਟ ਜਿਹੜਾ ਸਟੈਂਡ ਲੈਂਦੇ ਨੇ ਇਸ ਵੇਲੇ। 42 ਦਾ ਸਟੈਂਡ ਇੱਕ ਠੀਕ ਹੈ, ਇੱਕ ਆਪਣੀ ਜਗ੍ਹਾ ਸਟੈਂਡ ਹੈ, ਪਰ ਇਹ ਜਿਹੜਾ ਦੂਸਰਾ ਸਟੈਂਡ ਹੈ ਜਿਹੜਾ ਕਿ ਉਹ ਜਸਟੀਫਾਈ ਕਰਦੇ ਨੇ ਪਾਕਿਸਤਾਨ ਦਾ ਬਣਨਾ, ਉਹ ਜਿਹੜਾ ਸਟੈਂਡ ਹੈ ਇਹਨਾਂ ਨੂੰ, ਚਾਹੇ ਕਿ ਇਹਨਾਂ ਦਾ ਬਹੁਤ ਸਾਰੇ ਲੈਫਟ ਗਰੁੱਪਸ ਦੇ ਨਾਲ ਬਹੁਤ ਸਾਰਾ ਕਾਫੀ ਨੇੜਤਾ ਸੀਗੀ, ਸੋਸ਼ਲਿਸਟ ਗਰੁੱਪਸ ਨਾਲ ਵੀ ਨੇੜਤਾ ਸੀਗੀ, ਚਾਹੇ ਕੋਈ ਕਦੀ ਐਕਟਿਵ ਮੈਂਬਰ ਨਹੀਂ ਸੀ ਉਹਨਾਂ ਦੇ, ਪਰ ਬਹੁਤ ਸਾਰਿਆਂ ਨਾਲ ਨੇੜਤਾ ਸੀਗੀ। ਬਹੁਤ ਸਾਰੇ ਇਹਨਾਂ ਦੇ ਘਰਾਂ 'ਚ ਜਾ ਕੇ ਰਹਿੰਦੇ ਵੀ ਸੀਗੇ। ਮੈਨੂੰ ਵੀ ਇਸ ਤਰੀਕੇ ਨਾਲ ਪਤਾ ਕਿਉਂਕਿ ਮੇਰੇ ਵੀ ਕੁਝ ਫੈਮਿਲੀ ਬੈਕਗਰਾਉਂਡ ਇੱਦਾਂ ਦੀ ਹੈਗੀ ਹੈ ਜਿਹੜੀ ਲੈਫਟ ਨਾਲ ਜੁੜੀ ਹੋਈ ਸੀਗੀ, ਕਿ ਅਕਸਰ ਜਿਹੜੇ ਲੈਫਟ ਦੇ ਖਾਸ ਕਰਕੇ ਲੀਡਰ ਸੀਗੇ, ਪੰਜਾਬ ਦੇ ਲੋਕਲ ਲੀਡਰ ਸੀਗੇ, ਇਹਨਾਂ ਦੇ ਕੋਲ ਜਾ ਕੇ ਇਹਨਾਂ ਦੇ ਘਰ ਵੀ ਰਹਿੰਦੇ ਸੀਗੇ, ਇਹਨਾਂ ਤੋਂ ਮਦਦ ਵੀ ਲੈਂਦੇ ਸੀਗੇ, ਅੱਛੇ ਵੈਲ ਆਫ ਫੈਮਿਲੀ ਸੀਗੀ। ਸੋ ਮੈਨੂੰ ਪਰਸਨਲੀ ਵੀ ਇਹ ਚੀਜ਼ਾਂ ਮੇਰੀ ਨੌਲੇਜ 'ਚ ਹੈਗੀਆਂ ਨੇ। ਪਰ ਜਿਹੜਾ ਉਹ ਲੈਫਟ ਦਾ ਸਟੈਂਡ ਆ ਉਹਦੇ ਬਾਰੇ ਇਹ ਕਿ ਵੀ ਉਹਨਾਂ ਨੇ ਪਾਕਿਸਤਾਨ ਦਾ ਜਿਹੜੀ ਔਨ ਦੀ ਜਿਹੜੀ ਫਾਰਮੇਸ਼ਨ ਆ ਔਨ ਦੀ ਬੇਸਿਸ ਆਫ ਦਿਸ ਜਿਓਗ੍ਰਾਫਿਕਲ ਐਂਡ ਕਲਚਰਲ ਜਿਹੜਾ ਇੱਕ ਹੋਮੋਜਨ ਇਸ ਏਰੀਆ ਕਰਕੇ ਜਸਟੀਫਾਈ ਕਰਦੇ ਨੇ, ਉਹਦੇ ਤੇ ਬਹੁਤ ਨਾਰਾਜ਼। ਉਹਨਾਂ ਨੂੰ ਲੱਗਦਾ ਸੀਗਾ ਕਿ ਇਸ ਤਰੀਕੇ ਨਾਲ ਅਸੀਂ ਇਹਨੂੰ ਪਾਕਿਸਤਾਨ ਦੀ ਫਾਰਮੇਸ਼ਨ ਨੂੰ ਅਸੀਂ ਜਸਟੀਫਾਈ, ਜਿਹੜਾ ਅਧਿਕਾਰੀ ਦਾ ਥੀਸਿਸ ਸੀਗਾ ਉਹਨੂੰ ਜਸਟੀਫਾਈ ਨਹੀਂ ਕਰ ਸਕਦੇ। ਬਾਅਦ ਦੇ ਵਿੱਚ ਚਾਹੇ ਬਹੁਤ ਸਾਰੇ ਕਮਿਊਨਿਸਟ ਲੀਡਰ ਇਸ ਗੱਲ ਨੂੰ ਦਾ ਅਫਸੋਸ ਵੀ ਕਰਦੇ ਆ, ਔਰ
ਹੋਇਆ ਕਿ ਜਿਹੜਾ ਕਮਿਊਨਿਸਟ ਪਾਰਟੀ ਹੈ ਉਹਨਾਂ ਨੇ ਵੀ ਆਪਣੇ ਬਹੁਤ ਸਾਰੇ ਜਿਹੜੇ ਕਮਿਊਨਿਸਟ ਮੁਸਲਿਮ ਕਮਿਊਨਿਸਟ ਸੀਗੇ, ਜਿਹੜੇ ਅੰਦਰ ਯੂਥ ਸੀਗਾ ਜਾਂ ਇਵਨ ਲੀਡਰ ਸੀਗੇ, ਉਹਨਾਂ ਨੂੰ ਕਿਹਾ ਕਿ ਤੁਸੀਂ ਮੁਸਲਿਮ ਲੀਗ ਨੂੰ ਜੁਆਇਨ ਕਰੋ, ਕਿਉਂਕਿ ਸਾਡੀ ਵੱਡੀ ਲੜਾਈ ਜਿਹੜੀ ਆ ਉਹ ਯੂਨੀਨਿਸਟਾਂ ਨਾਲ। तो जो यूनियनिस्टां नाल लड़ना है तो मुस्लिम लीग इन कंपैरिजन टू यूनियनिस्ट एक प्रोग्रेसिव ग्रुप है, इसलिए तुसी उन्होंने ज्वाइन करो। और बहुत सारे जड़े जहीर वर्गे लोग सीगे उन्होंने उत्थे भेजा गया। मियां इफ्तिखारुद्दीन बड़े प्रोमिनेंट कांग्रेस के लीडर सीगे, वो जाना भी नहीं चाहते सी, उन्होंने भी मुस्लिम लीग ज्वाइन कराई। पर ज्यों ये जस्टिफिकेशन आई तो बहुत सारा जड़ा लोग ने दे ज्वाइंड मुस्लिम लीग। पर किचलू जड़े ने वो अपने इस स्टैंड ते बड़े अड़े रहे कि भी ये जो हो रहा है ये सही नहीं हो रहा, क्योंकि मैं इस ना तो मैं पाकिस्तान दे हक च ना मैं पार्टीशन दे हक च। तो ये गल समझ भी आ जाती है कि वो एक कश्मीरी ओरिजिन दे ने, उन्होंने लगता है कि जे पार्टीशन होंदी है तो पाकिस्तान बनता आ, साडी की स्पेस होएगी, जां ये वजह आ ते जां ये वजह आ कि वो इन्ने ज़्यादा स्टॉन्च जड़े हैगे ने जड़ी एक हिंदुस्तान दे हामी ने कि वो नहीं चाहते कि जड़ा आ एक वखरा मुस्लिम एरिया जड़ा बने। ਇਹਦੇ ਨਾਲ ਹੀ ਪਾਰਟੀਸ਼ਨ ਵੇਲੇ ਉਹਨਾਂ ਦੀ ਬਹੁਤ ਮਾੜਾ ਹਾਲ ਹੁੰਦਾ ਹੈ ਉਹਨਾਂ ਦਾ। ਇਨਫੈਕਟ ਜਦੋਂ ਅਸੀਂ ਪੜ੍ਹਦੇ ਹਾਂ ਤੇ ਬਹੁਤ ਜਿਹਨੂੰ ਕਹਿੰਦੇ ਨਾ ਰੋਂਗਟੇ ਖੜੇ ਕਰਨ ਵਾਲੀ ਹਾਲਾਤ ਹੋ ਜਾਂਦੇ ਨੇ। ਆਪਾਂ ਦੋਨੋਂ ਪਾਸੇ ਹੀ ਬਹੁਤ ਸਾਰੀ ਜਿਹੜੀ ਕਤਲੋਗਾਰਤ ਹੋਈ ਹੈ ਉਹਦੇ ਵਿੱਚ ਵਿਕਟਮ ਸਾਰੇ ਬਣੇ, ਹਿੰਦੂ ਵੀ ਬਣੇ, ਮੁਸਲਮਾਨ ਵੀ ਬਣੇ, ਸਿੱਖ ਵੀ ਬਣੇ, ਤੇ ਉਹ ਸਭ ਤੋਂ ਜ਼ਿਆਦਾ ਬਣੇ ਜਿੰਨਾ ਜਿਵੇਂ ਕਿਚਲੂ ਉਹਨਾਂ ਚੋਂ ਸਭ ਤੋਂ ਜ਼ਿਆਦਾ ਮੈਨੂੰ ਕਈ ਵਾਰੀ ਤਾਂ ਲੱਗਦਾ ਹੈ ਕਿ ਜਦੋਂ ਸਾਰੇ ਮੁਸਲਮਾਨ ਇੱਥੋਂ ਚਲੇ ਗਏ ਤੇ ਉਹ ਵਿਚਾਰੇ ਇਕੱਲੇ ਇੱਥੇ ਰਹਿ ਗਏ ਪੰਜਾਬ ਦੇ ਵਿੱਚ। ਆਪਾਂ ਜੇ ਉਹ ਮੁਕਤਸਰ ਦਾ ਏਰੀਆ ਛੱਡ ਦਈਏ, ਪਰ ਬਾਕੀ ਪੰਜਾਬ ਦੇ ਵਿੱਚ ਇਨਫੈਕਟ ਉਹਨਾਂ ਦੀ ਫੈਮਿਲੀ ਦੇ ਨਾਲ ਬਹੁਤ ਜਿਹੜਾ ਆ ਬੁਰਾ ਹੋਇਆ। ਅੰਮ੍ਰਿਤਸਰ ਦੇ ਵਿੱਚ ਜਿਹੜੇ ਸ਼ਹਿਰ ਦੇ ਵਿੱਚ ਲੋਕ ਉਹਨਾਂ ਨੂੰ ਬਹੁਤ ਮਾਣ ਦਿੰਦੇ ਸੀਗੇ, ਜਿਨ੍ਹਾਂ ਨੂੰ ਹੀਰੋ ਆਫ ਜਲਿਆਂਵਾਲਾ ਬਾਗ ਕਿਹਾ ਜਾਂਦਾ ਸੀਗਾ, ਤੇ ਉਹਨਾਂ ਨੂੰ ਦਿੱਲੀ ਜਾਣਾ ਪਿਆ ਕਿਉਂਕਿ ਉਹਨਾਂ ਦੀ ਲਾਈਫ ਨੂੰ ਇੱਥੇ ਖਤਰਾ ਸੀਗਾ। ਤੇ ਬਾਅਦ ਦੇ ਵਿੱਚ ਉਹਨਾਂ ਦੀ ਜਿਹੜੀ ਫੈਮਿਲੀ ਸੀਗੀ ਜਦੋਂ ਇੱਥੇ ਰਹਿ ਗਈ, ਇਕੱਲੀ ਰਹਿ ਗਈ, ਅਲਟੀਮੇਟਲੀ ਉਹਨਾਂ ਨੂੰ ਵੀ ਰਾਤ ਨੂੰ ਆਪਣੇ ਘਰ ਦੇ ਪਿੱਛੋਂ ਜਿਹੜੇ ਉਹਨਾਂ ਦੇ ਦੀਵਾਰਾਂ ਸੀਗੀਆਂ ਉਹਨਾਂ ਦੇ ਵਿੱਚੋਂ ਹੋਲ ਕਰਕੇ ਦੀਵਾਰਾਂ ਤੋੜ ਕੇ ਬਾਹਰ ਨਿਕਲਣਾ ਪਿਆ ਤੇ ਸਟੇਸ਼ਨ ਤੇ ਜਾ ਕੇ ਪਾਕਿਸਤਾਨ ਜਾਣਾ ਪਿਆ। ਇੱਕ ਸਾਲ ਉਹ ਲਾਹੌਰ ਤੇ ਫਿਰ ਮਰੀ ਦੇ ਵਿੱਚ ਰਹੇ। ਬਾਅਦ ਦੇ ਵਿੱਚ ਸੈਫੁਦੀਨ ਕਿਚਲੂ ਇੰਡੀਆ ਦੇ ਵਿੱਚ ਹੀ ਸੀਗੇ, ਉਹਨਾਂ ਨੂੰ ਵਾਪਸ ਮਿਲਾ ਲਿਆ। ਉਹਨਾਂ ਦੀ ਇੱਕ ਡਾਟਰ ਵੈਸੇ ਲਾਹੌਰ ਦੇ ਵਿੱਚ ਰਹਿੰਦੀ ਸੀਗੀ ਉਸ ਵੇਲੇ। ਸੋ ਇਸ ਤੋਂ ਬਾਅਦ ਦੀ ਜਿਹੜੀ ਜ਼ਿੰਦਗੀ ਹੈ ਨਾ ਕਿਚਲੂ ਦੀ ਬਹੁਤ ਔਖੀ ਹੈ, ਕਿਉਂਕਿ ਸਾਰੀ ਜ਼ਿੰਦਗੀ ਇੱਕ ਕਸ਼ਮੀਰੀ ਹੈ, ਸਾਰੀ ਲਾਈਫ ਜਿਹੜੀ ਆ ਉਹਨੇ ਪੰਜਾਬ ਦੇ ਵਿੱਚ ਨੂੰ ਡੈਡੀਕੇਟ ਕੀਤੀ ਹੈ, ਕਿਉਂਕਿ ਉਹਦੀ ਫੈਮਿਲੀ ਤਾਂ ਬਹੁਤ ਪਹਿਲਾਂ ਕਸ਼ਮੀਰ ਤੋਂ ਆ ਗਈ, ਕੋਈ 100-150 ਸਾਲ ਪਹਿਲਾਂ। ਤੇ ਹੁਣ ਉਹਨੂੰ ਪੰਜਾਬ ਤੇ ਅੰਮ੍ਰਿਤਸਰ ਸ਼ਹਿਰ ਛੱਡ ਕੇ ਦਿੱਲੀ ਜਾਣਾ ਪਿਆ। ਤੇ ਦਿੱਲੀ ਕੋਈ ਜਾਣਦਾ ਨਹੀਂ ਹੈ। ਪੰਜਾਬ ਦੇ ਵਿੱਚ ਜਿਹੜੇ ਉਹਨੂੰ ਜਾਣਨ ਵਾਲੇ ਜਾਂ ਉਹਨਾਂ ਦੇ ਫੋਲੋਅਰਸ ਸੀਗੇ, ਜਾਂ ਤਾਂ ਉਹ ਪਾਕਿਸਤਾਨ ਚਲੇ ਗਏ ਜਾਂ ਉਹ ਕਸ਼ਮੀਰ ਚਲੇ ਗਏ। ਤੇ ਜਿਹੜੇ ਹਿੰਦੂ ਮੁਸਲਿਮ ਜਿਹੜੇ ਨਾਨ ਮੁਸਲਿਮ ਸੀਗੇ ਫੋਲੋਅਰਸ, ਖਾਸ ਕਰਕੇ ਯੂਥ, ਥੋੜਾ ਜਿਹਾ ਯੂਥ ਹੀ ਸੀਗਾ ਜਿਹੜਾ ਉਹਨਾਂ ਦੇ ਘਰ ਜਾਂਦਾ ਸੀਗਾ, ਜਿਹਨੂੰ ਅਸੀਂ ਮੋਸਟਲੀ ਲੈਫਟ ਨਾਲ ਜੁੜਿਆ ਹੋਇਆ, ਦੂਸਰਾ ਕੋਈ ਨਹੀਂ। ਕਿਉਂਕਿ ਦੂਜਿਆਂ ਦੇ ਵਿੱਚ ਜਿਹੜਾ ਐਂਟੀ ਮੁਸਲਿਮ ਸੈਂਟੀਮੈਂਟ ਇੰਨਾ ਜ਼ਿਆਦਾ ਸਟਰੋਂਗ ਸੀਗਾ ਕਿ ਉਹਨਾਂ ਨੂੰ ਕਿਚਲੂ ਦੀ ਲੋੜ ਹੀ ਨਹੀਂ ਲੱਗਦੀ ਸੀ। ਹੁਣ ਜੇ ਦਿੱਲੀ ਦੇ ਵਿੱਚ ਵੀ ਦੇਖਿਆ ਜਾਵੇ ਤੇ ਉੱਥੇ ਵੀ ਕਿਸੇ ਨੂੰ ਉਹਨਾਂ ਦੀ ਲੋੜ ਨਹੀਂ ਲੱਗਦੀ। ਜਿਹੜੀ ਲੀਡਰਸ਼ਿਪ ਆ ਉਸ ਵੇਲੇ ਦੀ, ਉਹਨਾਂ ਨੂੰ ਦੇ ਟਰਾਈਡ ਕਿ ਇਹਨਾਂ ਨੂੰ ਕਿਤੋਂ ਇਲੈਕਸ਼ਨ ਲਈ ਖੜਾ ਕਰ ਦਈਏ, ਪਰ ਹੁਣ ਇਲੈਕਸ਼ਨ ਤਾਂ ਤੁਹਾਡੇ
ਫੋਲੋਅਰਸ ਨਾਲ ਤੇ ਵੋਟਰਸ ਨਾਲ ਹੁੰਦੀ ਹੈ। ਉਹ ਲੋਕ ਜਿਨ੍ਹਾਂ ਦੇ ਵਿੱਚ ਤੁਸੀਂ ਸਾਰੀ ਜ਼ਿੰਦਗੀ ਕੰਮ ਕੀਤਾ ਹੁੰਦਾ ਹੈ, ਉਹ ਤੇ ਸਾਰੇ ਹੁਣ ਜਾਂ ਤਾਂ ਪਾਕਿਸਤਾਨ ਚਲੇ ਗਏ, ਤੇ ਜਿਹੜੇ ਪੰਜਾਬ 'ਚ ਰਹਿ ਗਏ ਉਹ ਉਹਨਾਂ ਨੂੰ ਦੇਖਣਾ ਹੀ ਨਹੀਂ ਚਾਹੁੰਦੇ। ਥੋੜਾ ਜਿਹਾ ਯੂਥ ਹੈ ਜਿਹੜਾ ਉਹਨਾਂ ਦੇ ਨਾਲ ਜੁੜਿਆ ਹੋਇਆ, ਜਾਂ ਉਹਨਾਂ ਦੀ ਗੱਲਾਂ ਕਰਦਾ, ਜਾਂ ਜਿਹੜਾ ਉਹਨਾਂ ਨੇ ਜਿਹੜੀਆਂ ਕੋਈ ਜਿਹੜੀਆਂ ਸਾਂਝੀਆਂ ਕਮੇਟੀਆਂ ਬਣਾਈਆਂ ਸੀਗੀਆਂ, ਕਿਉਂਕਿ ਇਹ ਗੱਲਾਂ ਮੈਂ ਬਹੁਤ ਸਾਰੀਆਂ ਨਾ ਆਪਣੇ ਫਾਦਰ ਇਨ ਲਾਅ ਤੋਂ ਵੀ ਸੁਣੀਆਂ, ਆਪਣੇ ਫਾਦਰ ਤੋਂ ਵੀ ਸੁਣੀਆਂ, ਕਿਉਂਕਿ ਉਹ ਸਾਰੇ ਉਹਨਾਂ ਕਮੇਟੀਆਂ 'ਚ, ਜਿਹਨੂੰ ਆਪਾਂ ਕਹਿੰਦੇ ਹਾਂ ਅਮਨ ਕਮੇਟੀਆਂ 'ਚ ਕੰਮ ਕਰਦੇ ਹੁੰਦੇ ਸੀਗੇ। ਔਰ ਉਹ ਕਹਿੰਦੇ ਕਿ ਜਿਹੜਾ ਇਹਨਾਂ ਦਾ ਵੱਡਾ ਬੇਟਾ ਤਲਤ ਕਿਚਲੂ ਸੀਗਾ, ਉਹ ਵੀ ਬੜਾ ਐਕਟਿਵਲੀ ਇਹਨਾਂ ਚੀਜ਼ਾਂ 'ਚ ਕੰਮ ਕਰਦਾ ਸੀ। ਸੋ ਇਹ ਉਸ ਤੋਂ ਬਾਅਦ ਬਸ ਅਸੀਂ ਇਹ ਕਹਿ ਸਕਦੇ ਹਾਂ ਕਿ ਕੁਛ ਨਾ ਕੁਛ ਸਰਕਾਰ ਨੇ 1-2 ਵਾਰੀ ਟਾਈਮ ਉਹਨਾਂ ਨੂੰ ਸ਼ੁਰੂ ਦੇ ਵਿੱਚ ਹੁੰਦਾ ਕਿ ਤੁਸੀਂ ਜਿਹੜੇ ਬੜੀ ਲੰਬੀ ਲੜਾਈ ਲੜ ਕੇ ਆਏ ਹੁੰਦੇ ਹੋ ਲੀਡਰਸ, ਉਹਨਾਂ ਨੂੰ ਰੀਹੈਬਿਲਿਟੇਟ ਕਰਨ ਦੀ ਕੋਸ਼ਿਸ਼ ਕਰਦੇ ਹੋ, ਪਰ ਬਾਅਦ 'ਚ ਕਿਸੇ ਨੂੰ ਬਹੁਤੀ ਲੋੜ ਨਹੀਂ ਹੁੰਦੀ। ਤੇ ਇਹੀ ਕਿਚਲੂ ਨਾਲ ਹੋ ਰਿਹਾ ਸੀਗਾ। ਬਾਅਦ ਦੇ ਵਿੱਚ ਉਹਨੇ ਫਿਰ ਤੋਂ ਆਪਣੇ ਆਪ ਨੂੰ ਕਿਸੇ ਸੋਸ਼ਲ ਵਰਕ ਨਾਲ ਜੋੜਿਆ, ਫਿਰ ਇੱਕ ਪੀਸ ਪ੍ਰੋਗਰਾਮ ਨਾਲ ਜੁੜੇ, ਔਰ ਉਹਨਾਂ ਨੂੰ ਬੜਾ ਉਹ ਜਿਹੜਾ ਲੈਨਿਨ ਪੀਸ ਪ੍ਰਾਈਜ਼ ਜਾਂ ਬਾਅਦ 'ਚ ਉਹਨੂੰ ਸਟਾਲਿਨ ਪੀਸ ਪ੍ਰਾਈਜ਼ ਵੀ ਕਹਿੰਦੇ ਆ, ਉਹ ਵੀ ਮਿਲਿਆ, ਜਿਹੜਾ 1 ਲੱਖ ਰੂਬਲ ਸੀ। ਆਪਣੇ ਕੋਲ ਪੈਸੇ ਹੈ ਨਹੀਂ ਹੈ ਕੋਈ, ਪਰ ਉਹ ਸਾਰੇ ਦਾ ਸਾਰਾ ਜਿਹੜਾ ਪ੍ਰਾਈਜ਼ ਮਨੀ ਮਿਲੀ ਸੀ ਉਹ ਡੋਨੇਟ ਕਰ ਦਿੱਤੀ। ਆਪਣਾ ਹਾਲ ਇਹ ਸੀਗਾ ਕਿ ਜਿਹੜੇ ਉਹ ਪਹਿਲਾਂ ਕਨਸਟੀਟਿਊਸ਼ਨ ਕਲੱਬ ਦੇ ਵਿੱਚ ਰਹਿੰਦੇ ਸੀਗੇ, ਉੱਥੋਂ ਦਾ ਬਿੱਲ ਨਹੀਂ ਸੀ ਦਿੱਤਾ ਜਾ ਰਿਹਾ, ਤੇ ਉਹ ਫਿਰ ਬਾਅਦ 'ਚ ਉਹਨਾਂ ਨੂੰ ਕਿਸੇ ਘਰ ਦੇ ਵਿੱਚ ਸ਼ਿਫਟ ਕਰਨਾ ਦਿੱਤਾ, ਪਰ ਆਪਣੀ ਪ੍ਰਾਈਜ਼ ਮਨੀ ਉਹਨਾਂ ਨੇ ਫਿਰ ਡੋਨੇਟ ਕਰ ਦਿੱਤੀ। ਸੋ ਇੱਦਾਂ ਦੇ ਥੋੜੇ ਹੀ ਲੋਕ ਹੁੰਦੇ ਆ। ਬਾਅਦ ਦੇ ਵਿੱਚ ਉਹਨਾਂ ਦੇ ਬੱਚਿਆਂ ਦੀ ਵੀ ਕੋਈ ਬਹੁਤੀ ਇੱਥੇ ਇੱਕ ਬੇਟਾ ਸੀਗਾ ਤੌਫੀਕ, ਉਹਦੀ ਵੀ ਕੋਈ ਬਹੁਤੀ ਅੱਛੀ ਤਲਤ ਤਾਂ ਨਹੀਂ ਰਿਹਾ। ਬਾਅਦ ਦੇ ਵਿੱਚ ਤੌਫੀਕ ਦੀ ਵੀ ਕੋਈ ਬਹੁਤੀ ਖੁਸ਼ਹਾਲ ਜ਼ਿੰਦਗੀ ਨਹੀਂ ਸੀਗੀ। ਸੋ 1963 ਦੇ ਵਿੱਚ ਉਹਨਾਂ ਦੀ ਫਿਰ ਡੈਥ ਹੋ ਜਾਂਦੀ ਹੈ। ਸੋ ਮੈਨੂੰ ਲੱਗ ਰਿਹਾ ਸੀਗਾ ਕਿ ਕਿਚਲੂ ਵਰਗੇ ਹੋਰ ਵੀ ਹੋਣਗੇ ਬਹੁਤ ਸਾਰੇ, ਜਿਨ੍ਹਾਂ ਦੀ ਗੱਲ ਇਸ ਲਈ ਨਹੀਂ ਹੁੰਦੀ ਕਿਉਂਕਿ ਉਹਨਾਂ ਦੇ ਜਿਹੜੇ ਅਕਸਰ ਸਰਵਾਈਵ ਉਹ ਕਰਦੇ ਨੇ ਪੋਲਿਟਿਕਸ ਦੇ ਵਿੱਚ ਅੱਗੇ, ਜਿਨ੍ਹਾਂ ਦੇ ਅੱਗੇ ਕੋਈ ਨਾ ਕੋਈ ਜਿਹੜੇ ਹੁੰਦੀ ਹੈ ਜਨਰੇਸ਼ਨਸ ਹੁੰਦੀਆਂ ਆ, ਜਿਹੜੀ ਉਸ ਪੋਲਿਟਿਕਸ ਨੂੰ ਲੈ ਕੇ ਅੱਗੇ ਤੁਰਦੀਆਂ ਰਹਿੰਦੀਆਂ ਨੇ। ਸੋ ਸੈਫੂਦੀਨ ਕਿਚਲੂ ਕਿਉਂਕਿ ਇੱਕ ਕਸ਼ਮੀਰੀ ਆ, ਪੰਜਾਬ ਉਹਨਾਂ ਨੇ ਉਹਨੂੰ ਆਪਣਾ ਘਰ ਬਣਾ ਲਿਆ, ਤੇ ਪੰਜਾਬ ਵੀ ਉਹਨਾਂ ਕੋਲ ਨਹੀਂ ਰਿਹਾ, ਤੇ ਇਸ ਕਰਕੇ ਉਹ ਸਾਰੇ ਪਾਸਿਓਂ ਹੀ ਇੱਕ ਟੁੱਟੇ ਹੋਏ ਇਨਸਾਨ ਬਣ ਕੇ ਰਹਿ ਗਏ। ਪਰ ਆਪਣੀਆਂ, ਕਿਉਂਕਿ ਉਹ ਜਿਹੜੀਆਂ ਉਹਨਾਂ ਦੀ ਆਪਣੇ ਕਦਰਾਂ ਕੀਮਤਾਂ ਜਿਹਨੂੰ ਅਸੀਂ ਕਹਿੰਦੇ ਹਾਂ, ਕਿ ਜਿਹਦੇ ਵਿੱਚ ਇਹ ਸੀਗਾ ਕਿ ਆਪਣੇ ਸਟੈਂਡ ਤੇ ਉਹ ਬੜੇ ਖੜੇ ਰਹੇ। ਸੋ ਮੇਰੇ ਖਿਆਲ ਮੈਂ ਇਹਦੇ ਨਾਲ ਹੀ ਇਹ ਆਪਣਾ ਜਿਹੜਾ ਆ ਲੈਕਚਰ ਖਤਮ ਕਰਦੀ ਹਾਂ, ਤੇ ਮੈਨੂੰ ਲੱਗਦਾ ਕਿ ਆਲਮੋਸਟ 50 ਮਿੰਟਸ ਹੋ ਹੀ ਗਏ ਨੇ। ਬਾਕੀ ਮੈਂ I'm ready for taking the answer. So now मैं हुण तो ही तो कहनी है कि तुसी आगे। जी बहुत शुक्रिया, बड़ा अच्छा रहा लेक्चर, बड़ा जबरदस्त, और बहुत सारे कमेंट क्वेश्चन कुछ 2-4 क्वेश्चन भी करांगे। एक ते पहला क्वेश्चन जिहड़ा डॉक्टर सुखदेव सोल होरा वालों आया है कि व्हाट वाज द पोजीशन ऑफ किचलू इन पोस्ट इंडिपेंडेंट इंडिया, हाउ नेहरू viewed him? ਮੈਂ ਜਿਹੜੀ ਨਹਿਰੂ ਦਾ ਜਿਹੜਾ ਸਟੈਂਡ ਸੀਗਾ ਉਹ ਵੀ ਇਨਫੈਕਟ ਇਹੀ ਮੈਂ ਗੱਲ ਕਰ ਰਹੀ ਸੀਗੀ ਕਿ ਕੋਈ ਬਹੁਤੀ ਉਹਨੂੰ ਜਗ੍ਹਾ ਦਿੱਤੀ ਨਹੀਂ ਹੈ ਕਾਂਗਰਸ ਨੇ, ਬਾਅਦ ਦੇ ਵਿੱਚ ਦੇਣੀ ਚਾਹੀਦੀ ਸੀਗੀ। ਇਨਫੈਕਟ ਇਹਦੇ ਵਿੱਚ ਇਹ ਵੀ ਹੈ ਕਿ ਕਿਹਾ ਜਾਂਦਾ ਆ, ਇਨਫੈਕਟ ਇਹਨਾਂ ਦਾ ਜਿਹੜਾ ਬੇਟਾ ਤਲਤ ਆ ਉਹ ਕਲੇਮ ਵੀ ਕਰਦਾ ਆ ਕਿ ਇਹਨਾਂ ਨੇ ਜਿਹੜਾ ਕਸ਼ਮੀਰ ਦੇ ਵਿੱਚ ਜਿਹੜਾ ਹਿੰਦੁਸਤਾਨ ਨਾਲ ਲਿਆਉਣ ਦੇ ਵਿੱਚ ਇੱਕ ਰੋਲ ਪਲੇ ਕੀਤਾ, ਪਰ ਉਹ ਕਿੱਥੋਂ ਤੱਕ ਸਹੀ ਹੈ ਕਿਉਂਕਿ ਇਹਦੇ ਸਾਨੂੰ ਕੋਈ ਡਾਕੂਮੈਂਟਰੀ ਐਵੀਡੈਂਸ ਏਦਾਂ ਨਹੀਂ ਮਿਲਦੇ, ਪਰ ਉਹ ਜ਼ਰੂਰ ਕਲੇਮ ਕਰਦੇ ਆ ਕਿ ਉਹਨਾਂ ਨੇ ਬੜਾ ਨੈਗੋਸੀਏਸ਼ਨਸ ਦੇ ਵਿੱਚ ਇੰਪੋਰਟੈਂਟ ਰੋਲ ਪਲੇ ਕੀਤਾ। ਉਹ ਇੱਧਰੋਂ ਕਸ਼ਮੀਰ ਜਾਂਦੇ ਸੀ, ਫਿਰ ਦਿੱਲੀ ਜਾਂਦੇ ਸੀਗੇ, ਔਰ ਦੋਨਾਂ ਪਾਸੇ ਨੈਗੋਸ਼ੀਏਟ ਕਰ ਰਹੇ ਸੀਗੇ, ਉੱਧਰੋਂ ਔਨ ਬਿਹਾਫ ਆਫ
Nehru and idhroं on behalf of Sheikh Abdullah. पर ਇਹਦੇ ਬਹੁਤੇ ਕੋਈ ਸਾਨੂੰ ਸਬੂਤ ਮਿਲਦੇ ਨਹੀਂ ਆ ਕਿਉਂਕਿ ਬਹੁਤ ਸਾਰੇ ਕੋਈ ਪੇਪਰਸ ਨਹੀਂ ਹੈਗੇ ਇਹਦੇ ਨਾਲ ਰਿਲੇਟਡ। ਬਾਕੀ ਜਿਹੜਾ ਨਹਿਰੂ ਦਾ ਜਿਹੜਾ ਹੈਗਾ ਇਨਫੈਕਟ ਮੇਰਾ ਵੀ ਇਹੀ ਸਵਾਲ ਰਹਿੰਦਾ ਹੈ ਕਿ ਕੋਈ ਐਡਮਿਨਿਸਟ੍ਰੇਟਿਵ ਪੋਜੀਸ਼ਨ ਦਿੱਤੀ ਜਾ ਸਕਦੀ ਸੀਗੀ, ਇਲੈਕਸ਼ਨ ਦਿੱਲੀ 'ਚ ਲੜਾਉਣ ਦੀ ਲੋੜ ਨਹੀਂ ਸੀਗੀ। ਕਿਉਂ ਲੜਾਈ ਗਈ? ਪਤਾ ਹੈ ਕਿ ਜੇ ਇਸ ਬੰਦੇ ਦਾ ਦਿੱਲੀ ਦੇ ਵਿੱਚ ਬੇਸ ਹੀ ਨਹੀਂ ਹੈ ਤੁਸੀਂ ਉਹਨੂੰ ਕਿਉਂ ਇਲੈਕਸ਼ਨ ਲੜਵਾ ਰਹੇ ਹੋ? ਤੇ ਨਹਿਰੂ ਦਾ ਕੋਈ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਫਰੈਂਡਲੀ ਜਿਹੜਾ ਰੋਲ ਨਹੀਂ ਹੈ ਕਿਉਂਕਿ ਟਾਈਮ ਟੂ ਟਾਈਮ ਇਹ ਨਹਿਰੂ ਨੂੰ ਸਵਾਲ ਵੀ ਕਰਦੇ ਰਹੇ ਆ। ਸੋ ਹਰ ਵੇਲੇ ਬਿਕੋਜ਼ ਸੈਫੂਦੀਨ ਕਿਚਲੂ ਜਿਹੜਾ ਹੈਗੇ ਆ ਉਹ ਕਾਂਗਰਸ ਦੇ ਵਿੱਚ ਹੈਗੇ ਜ਼ਰੂਰ ਨੇ ਪਰ ਕਾਂਗਰਸ ਨੂੰ ਬਾਰ-ਬਾਰ ਹਰ ਵੇਲੇ ਸਵਾਲ ਕਰਦੇ। ਸੋ ਇਹ ਸਵਾਲ ਉਹ 32 ਚ ਵੀ ਕਰਦੇ ਨੇ, ਇਹ ਸਵਾਲ ਉਹ 46 ਚ ਵੀ ਕਰਦੇ ਨੇ, ਇਹ ਸਵਾਲ ਉਹ 40-42 ਚ ਵੀ ਕਰਦੇ ਨੇ ਔਰ ਪਾਕਿਸਤਾਨ ਦੇ ਉੱਤੇ ਤੇ ਬਹੁਤ ਸਟਰੋਂਗ ਸਟੈਂਡ ਆ ਕਿ ਤੁਸੀਂ ਇਹ ਗੱਲ ਮੰਨ ਹੀ ਕਿਉਂ ਰਹੇ ਹੋ। ਸੋ जी दूसरा क्वेश्चन मैडम सुखमनी जी वालों है कि कांग्रेस सोशलिस्ट पार्टी बारे उन्हां दा की स्टैंड सी? ਕਾਂਗਰਸ ਸੋਸ਼ਲਿਸਟ ਪਾਰਟੀ ਦੇ ਨਾਲ ਉਹ ਜ਼ਰੂਰ ਰਹੇ ਨੇ, ਉਹਨਾਂ ਦੇ ਫਰੈਂਡਲੀ ਰਿਲੇਸ਼ਨਸ ਵੀ ਨੇ। ਬਹੁਤ ਸਾਰੇ ਜਿਹੜੇ ਕਮਿਊਨਿਸਟ ਗਰੁੱਪਸ ਆ ਉਹਨਾਂ ਨਾਲ ਵੀ ਫਰੈਂਡਲੀ ਰਿਲੇਸ਼ਨਸ ਆ ਪਰ ਉਹਨਾਂ ਨੂੰ ਕਦੀ ਜੁਆਇਨ ਨਹੀਂ ਕੀਤਾ ਉਹਨਾਂ ਨੇ ਕਿਸੇ ਨੂੰ ਵੀ। ਜਿਵੇਂ ਕਿ ਮੱਖਣ ਸਿੰਘ ਤਰਸਿੱਕਾ ਆ ਆਪਣੇ ਕਮਿਊਨਿਸਟ ਪਾਰਟੀ ਦੇ ਵਿੱਚੋਂ, ਫਿਰ ਹਰਕ੍ਰਿਸ਼ਨ ਸੁਰਜੀਤ ਨੇ, ਉਸ ਤੋਂ ਇਲਾਵਾ ਉਹ ਜਿਹੜੇ ਉਹਨਾਂ ਦੇ ਘਰਾਂ ਦੇ ਵਿੱਚ ਆਉਂਦੇ ਵੀ ਨੇ, ਸੋਸ਼ਲਿਸਟ ਨਾਲ ਵੀ ਰਹੇ ਨੇ। ਇਨਫੈਕਟ ਉਹ ਕੁਛ ਜਿਹੜਾ ਸੁਭਾਸ਼ ਬੋਸ ਆ ਉਹਦੇ ਨਾਲ ਵੀ ਜਿਹੜਾ ਲੈਫਟ ਗਰੁੱਪ ਵਿਦਨ ਦੀ ਕਾਂਗਰਸ ਹੈ ਨਾ ਉਹਦੇ ਨਾਲ ਵੀ ਨਾਰਾਜ਼ ਹੋ ਗਏ ਸੀ। ਉਹਨਾਂ ਨੂੰ ਲੱਗ ਰਿਹਾ ਸੀਗਾ ਕਿ ਜਦੋਂ ਉਹਨੇ ਫਾਰਵਰਡ ਬਲੌਕ ਬਣਾਇਆ ਤੇ ਉਹਨਾਂ ਨੇ ਉਹਦੇ ਨਾਲ ਵੀ ਕੱਟ ਆਫ ਕਰ ਦਿੱਤਾ ਸੀਗਾ। ਸੋ ਕਾਂਗਰਸ ਸੋਸ਼ਲਿਸਟ ਪਾਰਟੀ ਨਾਲ ਸਾਰਿਆਂ ਨਾਲ ਉਹਨਾਂ ਦੀ ਦੋਸਤੀ ਜ਼ਰੂਰ ਹੈ ਪਰ ਉਹਨਾਂ ਨੂੰ ਕਈ ਚੀਜ਼ਾਂ ਜਿਹੜੀਆਂ ਨੇ ਉਹਨਾਂ ਇਨਫੈਕਟ ਇਹ ਕਹਿ ਸਕਦੇ ਆ ਕਿ ਉਹ ਹਰ ਚੀਜ਼ ਬਾਰੇ ਉਹਨਾਂ ਦੇ ਬਹੁਤ ਸਟਰੋਂਗ ਵਿਊ ਪੁਆਇੰਟ ਸੀਗੇ ਜਿਹਦੇ ਕਰਕੇ ਉਹਨਾਂ ਦੀ ਪੋਲਿਟਿਕਸ ਦੇ ਵਿੱਚ ਸਰਵਾਈਵਲ ਜਿਹੜੀ ਆ ਉਹ ਬਹੁਤ ਔਖੀ ਆ। ਉਹ ਇੱਕ ਲੀਡਰ ਨੇ ਜਿਹੜੇ ਲੋਕਾਂ ਨੂੰ ਨਾਲ ਲੈ ਕੇ ਤੁਰ ਸਕਦੇ ਨੇ, ਉਹ ਇੱਕ ਆਈਕਨ ਹੋ ਸਕਦੇ ਆ। ਸਟੂਡੈਂਟ ਦੇ ਬਹੁਤ ਆਈਕਨ ਆ, ਜਿਵੇਂ ਆਪਾਂ ਜਲਿਆਂਵਾਲੇ ਬਾਗ ਵੇਲੇ ਗੱਲ ਕਰਦੇ ਆ ਕਿ ਲੋਕ ਏਦਾਂ ਉਹਨਾਂ ਦੇ ਪਿੱਛੇ ਜਾਂਦੇ ਨੇ, ਏਦਾਂ ਉਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਜਿਹੜੀ ਉਹਨਾਂ ਦੀ ਕਮਾਲ ਦੀ ਓਰੇਟਰੀ ਆ ਜਦੋਂ ਬੋਲਦੇ ਸੀਗੇ ਉਹਦੇ ਪਿੱਛੇ ਜਾਂਦੇ ਨੇ। ਪਰ ਬਹੁਤ ਸਾਰੇ ਜਿਹੜੇ ਲੀਡਰ ਹੁੰਦੇ ਆ ਇਸ ਕਿਸਮ ਦੇ ਲੀਡਰ ਜਿਹੜੇ ਕਿ ਮੂਵਮੈਂਟ ਦੇ ਲੀਡਰ ਹੁੰਦੇ ਆ ਪਰ ਜਦੋਂ ਉਹ ਪੋਲਿਟਿਕਸ ਦੇ ਵਿੱਚ ਸਰਵਾਈਵਲ ਹੈ ਕਿਉਂਕਿ ਉਹਨਾਂ ਦੇ ਸਟੈਂਡ ਬੜੇ ਸਟਰੋਂਗ ਸਟੈਂਡ ਨੇ, ਪੱਕੇ ਸਟੈਂਡਸ ਨੇ, ਉੱਥੇ ਉਹਨਾਂ ਦੀ ਜਿਹੜੀ ਸਰਵਾਈਵਲ ਹੈ ਨਾ ਔਖੀ ਹੋ ਜਾਂਦੀ ਹੈ। ਸੋ ਇਦਾਂ ਹੀ ਆ ਕਾਂਗਰਸ ਸੋਸ਼ਲਿਸਟਾਂ ਤੇ ਉਹ ਉੱਤੇ ਵੀ ਸਵਾਲ ਉਠਾਈ ਜਾਂਦੇ ਨੇ। ਕਮਿਊਨਿਸਟਾਂ ਦੇ ਨਾਲ ਦੋਸਤੀ ਸਾਰਿਆਂ ਨਾਲ ਹੈ, ਇੱਕ ਦੂਜੇ ਦੇ ਨਾਲ ਆਉਣਾ ਜਾਣਾ ਵੀ ਹੈ ਇਹਨਾਂ ਦਾ, ਉਹਨਾਂ ਨੂੰ ਦੂਜਿਆਂ ਨਾਲੋਂ ਕਿਤੇ ਬਿਹਤਰ ਉਹਨਾਂ ਦੇ ਰਿਸ਼ਤੇ ਨੇ ਪਰ ਕਿਉਂਕਿ ਉਹਨਾਂ ਦੀਆਂ ਕਈ ਗੱਲਾਂ ਜਿਵੇਂ ਕਮਿਊਨਿਸਟ ਦੇ ਤੇ ਖਾਸ ਕਰਕੇ 42 ਵਾਲੇ ਤੇ ਫਿਰ ਖਾਸ ਕਰਕੇ ਆ ਜਿਹੜਾ ਪਾਕਿਸਤਾਨ ਨੂੰ ਸਪੋਰਟ ਕਰਨ ਦਾ ਆਈਡੀਆ ਉਹਦੇ ਤੇ ਬਹੁਤ ਨਾਰਾਜ਼ ਨੇ। ਜੀ ਇੱਥੇ ਸੁਖਵੀਰ ਸਿੰਘ ਹੋਰਾਂ ਨੇ ਇਹ ਪੁੱਛਿਆ ਕਿ ਡਾਕਟਰ ਕਿਚਲੂ ਜੀ ਦੇ ਕੀ ਵਿਚਾਰ ਸੀ ਡਾਕਟਰ ਅੰਬੇਦਕਰ ਬਾਰੇ ਜਦੋਂ ਉਹਨਾਂ ਦੁਆਰਾ ਕਮਿਊਨਲ ਅਵਾਰਡ ਲੈਣ ਤੇ? ਉਹ ਕਮਿਊਨਲ ਅਵਾਰਡ ਨੂੰ ਟੋਟਲੀ ਰਿਜੈਕਟ ਕਰਦੇ। ਇਨਫੈਕਟ ਉਹਨਾਂ ਦੀ ਟੋਟਲ ਰਿਜੈਕਸ਼ਨ ਆ ਕਮਿਊਨਲ ਅਵਾਰਡ ਦੀ ਕਿ ਕਮਿਊਨਿਟੀਜ਼ ਦੇ ਬੇਸਿਸ ਤੇ ਕੋਈ ਵੀ ਅਵਾਰਡ ਨਹੀਂ ਹੋਣਾ ਚਾਹੀਦਾ। ਜੁਆਇੰਟ ਇਲੈਕਟੋਰੇਟ ਦੀ ਗੱਲ ਕਰਦੇ ਨੇ। ਇਨਫੈਕਟ ਉਹ ਕਾਂਗਰਸ ਨਾਲ ਵੀ ਇਸ ਗੱਲੋਂ ਨਾਰਾਜ਼ ਨੇ ਕਿ ਤੁਸੀਂ ਇਹਦੇ ਤੇ ਡਿਊਬੀਅਸ ਸਟੈਂਡ ਕਿਉਂ, ਕਦੀ ਹਾਂ ਕਰਦੇ ਹੋ, ਕਦੀ ਮੰਨ ਲੈਂਦੇ ਹੋ, ਕਦੀ ਇੱਧਰ ਚੜ ਜਾਂਦੇ ਹੋ। ਸੋ ਇਨਫੈਕਟ ਉਹ ਜਿਹੜਾ 28 ਤੋਂ ਬਾਅਦ ਉਹ ਟੋਟਲੀ ਜਿਹੜਾ ਕਮਿਊਨਿਟੀ ਬੇਸਡ ਰਿਪਰੈਜ਼ੈਂਟੇਸ਼ਨ ਹੈ ਨਾ ਉਹਦੇ ਖਿਲਾਫ। और एक क्वेश्चन है कि जला व्हाट वाज द रिलेशन बिटवीन गांधी एंड सैफुद्दीन किचलू?
ਗਾਂਧੀ ਤੇ ਸੈਫੂਦੀਨ ਕਿਚਲੂ ਦਾ ਵੀ ਜੇ ਸ਼ੁਰੂ ਤੋਂ ਅਸੀਂ ਦੇਖਣਾ ਸ਼ੁਰੂ ਕਰੀਏ ਤਾਂ ਜਦੋਂ ਅਜੇ ਗਾਂਧੀ ਨੂੰ ਮਿਲੇ ਵੀ ਨਹੀਂ ਹੈ, ਜੇ ਅਸੀਂ ਉੱਥੋਂ ਸ਼ੁਰੂ ਕਰੀਏ ਤੇ ਜਲਿਆਂਵਾਲੇ ਬਾਗ ਤੋਂ, ਉਦੋਂ ਤਾਂ ਉਹ ਗਾਂਧੀ ਨੂੰ ਇੱਕ ਬਹੁਤ ਵੱਡਾ ਆਈਕਨ ਮੰਨ ਰਹੇ ਨੇ, ਜਿਹੜਾ ਹਿੰਦੂ ਮੁਸਲਿਮ ਯੂਨਿਟੀ ਦੀ ਗੱਲ ਕਰ ਰਿਹਾ ਹੈ। ਉਹਦੇ ਜਿਹੜਾ ਸੱਤਿਆਗ੍ਰਹਿ ਵਾਲਾ ਜਿਹੜਾ ਜਿਹੜਾ ਫੈਸਲਾ ਜਿਹੜਾ ਲੈਣਾ, ਉਹਦੀ ਲੈ ਕੇ ਉਹ ਥਾਂ ਥਾਂ ਜਾ ਰਹੇ ਨੇ। ਪਰ ਜਿਉਂ ਹੀ ਮਹਾਤਮਾ ਗਾਂਧੀ ਵਿਡਰੋ ਕਰਦੇ ਨੇ ਨਾਨ ਕੋਆਪਰੇਸ਼ਨ, ਉਹਦੇ ਤੇ ਬੜੀ ਨਾਰਾਜ਼ਗੀ ਹੈ। ਇਨਫੈਕਟ ਉਸ ਤੋਂ ਬਾਅਦ ਉਹਨਾਂ ਦਾ ਜਿਹੜੀ ਨਾਰਾਜ਼ਗੀ ਹੈ ਕਾਫੀ ਸਾਲ ਚੱਲਦੀ ਹੈ। ਕਾਂਗਰਸ ਦੇ ਨਾਲ ਵੀ, ਮਹਾਤਮਾ ਗਾਂਧੀ ਨਾਲ ਕੋਈ ਬਹੁਤ ਡਾਇਰੈਕਟ ਉਹਨਾਂ ਦੀ ਐਸੀ ਨੇੜਤਾ ਨਹੀਂ ਹੈ। ਇਨਫੈਕਟ ਉਹਨਾਂ ਦਾ ਸਟੈਂਡ ਹਮੇਸ਼ਾ ਕਾਂਗਰਸ ਦੇ ਨਾਲ ਰਹਿੰਦਾ ਹੈ, ਇਸ਼ੂਜ਼ ਦੇ ਨਾਲ ਰਹਿੰਦਾ ਹੈ। ਗਾਂਧੀ ਦੇ ਨਾਲ ਜੇ ਕਹਿ ਸਕਦੇ ਹੋ ਤੇ ਕੋਈ ਸਿੱਧੀ ਡਾਇਰੈਕਟ ਰਿਲੇਸ਼ਨਸ ਨਹੀਂ ਹੈ। ਗਾਂਧੀ ਦੇ ਉੱਤੇ ਵੀ ਕਈ ਵਾਰੀ ਸਵਾਲ ਉਠਾਉਂਦੇ ਨੇ, ਖਾਸ ਕਰਕੇ ਕਾਂਗਰਸ ਤੇ ਵੀ, ਕਿਉਂਕਿ ਉਹਨਾਂ ਦਾ ਇਹ ਜਿਹੜੀ ਮੈਂ ਗੱਲ ਪਹਿਲਾਂ ਵੀ ਕਹੀ ਹੈ ਕਿ ਉਹ ਸਾਰਿਆਂ ਦੇ ਸਵਾਲ ਉਠਾਉਂਦੇ ਆ। ਇਹ ਨਹੀਂ ਕਿ ਉਹ ਮੁਸਲਿਮ ਲੀਗ ਤੇ ਸਵਾਲ ਉਠਾ ਰਹੇ ਆ, ਇਹ ਨਹੀਂ ਕਿ ਉਹ ਕਮਿਊਨਿਸਟਾਂ ਦੇ ਸਵਾਲ ਉਠਾ ਰਹੇ ਆ, ਪਰ ਉਹ ਸਾਰਿਆਂ ਦੇ ਸਵਾਲ ਉਠਾ ਰਹੇ ਆ। ਜਿੱਥੇ ਜਿੱਥੇ ਉਹਨਾਂ ਨੂੰ ਲੱਗਦਾ, ਫॉर एग्जांपल ਉਹ ਗਾਂਧੀ ਤੇ ਵੀ ਸਵਾਲ ਉਠਾ ਰਹੇ ਆ, ਉਹ ਨਹਿਰੂ ਤੇ ਵੀ ਸਵਾਲ ਉਠਾ ਰਹੇ ਨੇ, ਉਹ ਜਿੱਥੇ ਜਿੱਥੇ ਉਹ ਲੱਗਦਾ ਕਿ ਹਿੰਦੂ ਮੁਸਲਿਮ ਯੂਨਿਟੀ ਦੀ ਗੱਲ ਕਰਦੇ ਸੀ, ਹੁਣ ਤੁਸੀਂ ਵਾਪਸ ਹੋ ਗਏ ਹੋ, ਉੱਥੇ ਵੀ ਸਵਾਲ ਉਠਾ ਰਹੇ ਨੇ। ਸੋ ਉਹ ਹਰ ਇੱਕ ਦੇ ਉੱਤੇ ਹੀ ਸਵਾਲ ਉਠਾ ਰਹੇ ਨੇ। ਸਿਰਫ ਇੱਕ ਜਗ੍ਹਾ ਹੈਗੀ ਹੈ ਜਿੱਥੇ ਉਹ ਸਵਾਲ ਉਠਾ ਵੀ ਰਹੇ ਨੇ ਪਰ ਉਹਨਾਂ ਦੇ ਨਾਲ ਕੰਮ ਵੀ ਕਰ ਰਹੇ ਨੇ। ਫॉर एग्जांपल ਜਦੋਂ ਭਗਤ ਸਿੰਘ ਹੋਰਾਂ ਨੂੰ ਫਾਂਸੀ ਲੱਗਦੀ ਹੈ ਤੇ ਗਾਂਧੀ ਦੇ ਖਿਲਾਫ ਹੈ ਸਾਰਾ ਪੰਜਾਬ, ਔਰ ਯੂਥ ਤੇ ਬਹੁਤ ਜ਼ਿਆਦਾ ਖਿਲਾਫ ਹੈ, ਔਰ ਉਸ ਵੇਲੇ ਇਹਨਾਂ ਦੀ ਡਿਊਟੀ ਲਾਈ ਜਾਂਦੀ ਹੈ ਕਿ ਤੁਸੀਂ ਪੰਜਾਬ ਜਿਹੜੇ ਭਗਤ ਸਿੰਘ ਦੇ ਫਾਦਰ ਨਾਲ ਜਾ ਕੇ ਯੂਥ ਨੂੰ ਤੇ ਉਹ ਸਮਝਾਓ ਕਿ ਬਈ ਕਾਂਗਰਸ ਨੂੰ ਛੱਡਿਆ ਨਾ ਜਾਵੇ। ਸੋ ਇਹ ਚਾਹੇ ਵਿੱਚੋਂ ਨਾਰਾਜ਼ ਨੇ, ਕਿਉਂਕਿ ਇਹ ਦੁਬਾਰਾ ਕਾਫੀ ਸਾਲ ਕਾਂਗਰਸ ਨਾਲ ਨਾਰਾਜ਼ ਹੋ ਕੇ ਕੋਈ 28 ਚ ਵਾਪਸ ਕਾਂਗਰਸ ਨਾਲ ਜੁੜਦੇ ਨੇ। 30 ਤੋਂ ਬਾਅਦ ਕਾਂਗਰਸ ਨਾਲ ਕਾਫੀ ਮੁਸਲਿਮ ਲੀਗ ਤੋਂ ਵੀ ਕੱਟ ਆਫ ਹੋ ਜਾਂਦੇ ਨੇ। ਤੇ ਇਹ ਜਾ ਕੇ ਉਹਨਾਂ ਨੇ ਜਿਹੜੇ ਫਾਦਰ ਕਿਸ਼ਨ ਸਿੰਘ ਸੀਗੇ, ਉਹਨਾਂ ਦੇ ਨਾਲ ਜਾ ਕੇ ਬਹੁਤ ਸਾਰੇ ਪਿੰਡਾਂ ਦੇ ਵਿੱਚ, ਬਹੁਤ ਸਾਰੇ ਏਰੀਆਜ਼ ਦੇ ਵਿੱਚ ਜਾਂਦੇ ਨੇ, ਔਰ ਜਾ ਕੇ ਲੋਕਾਂ ਨੂੰ ਕਹਿੰਦੇ ਨੇ ਕਿ ਇਹ ਵਕਤ ਜਿਹੜਾ ਹੈਗਾ ਆ ਇਹ ਸ਼ਾਂਤੀ ਰੱਖਣ ਦਾ ਵਕਤ ਆ। ਔਰ ਨਾਲ ਨਾਲ ਇਹ ਵੀ ਕਹਿੰਦੇ, ਕਿਉਂਕਿ ਉਹਨਾਂ ਦੀ ਇਹ ਬੜੀ ਖਾਸੀਅਤ ਹੈ, ਨਾਲ ਇਹ ਵੀ ਕਹਿੰਦੇ ਨੇ ਮੈਂ ਸਮਝਦਾ ਕਿ ਇਹ ਜੋ ਹੋਇਆ ਗਲਤ ਹੋਇਆ। ਇਨਫੈਕਟ ਉਹ ਸਟੈਂਡ ਵੀ ਲੈਂਦੇ ਨੇ ਭਗਤ ਸਿੰਘ ਤੇ ਹੋਣਾ ਦੇ, ਬੀਕੇ ਦੱਤ ਦਾ ਜਿਹੜਾ ਜਦੋਂ ਕੇਸ ਚੱਲਿਆ ਉਦੋਂ ਵੀ ਸਟੈਂਡ ਲੈਂਦੇ ਨੇ, ਬਾਅਦ ਦੇ ਵਿੱਚ ਵੀ ਉਹਦੀ ਗੱਲ ਕਰਦੇ ਨੇ ਜਾ ਕੇ ਯੂਥ ਨੂੰ। ਪਰ ਦੂਸਰੇ ਲੈਵਲ ਕਾਂਗਰਸ ਦੇ ਕਹਿਣ ਦੇ ਉੱਤੇ ਜਿਹੜਾ ਉਹ ਜਾ ਕੇ ਜਿਹੜੀ ਹੈ ਇਹਨੂੰ ਕਹਿੰਦੇ ਨੇ ਕਿ ਤੁਸੀਂ ਇਸ ਇਸ਼ੂ ਨੂੰ ਇੰਨਾ ਨਾ ਉਭਾਰੋ। ਸੋ ਇੱਥੇ ਅਸੀਂ ਕਹਿ ਸਕਦੇ ਹਾਂ ਕਿ ਗਾਂਧੀ ਦੇ ਡਾਇਰੈਕਟਲੀ ਕੋਈ ਬਹੁਤਾ ਅੱਛਾ ਉਦਾਂ ਤਾਂ ਏਦਾਂ ਦਾ ਕੋਈ ਰਿਲੇਸ਼ਨਸ਼ਿਪ ਤਾਂ ਨਹੀਂ ਹੈਗਾ ਇਹਨਾਂ ਦਾ, ਪਰ ਐਟਲੀਸਟ ਇਹ ਇਨਡਾਇਰੈਕਟ ਅਸੀਂ ਕਹਿ ਸਕਦੇ ਹਾਂ ਕਿ ਗਾਂਧੀ ਦੀ ਸਪੋਰਟ ਹੈ, ਜਿਹੜੀ ਗਾਂਧੀ ਦੇ ਖਿਲਾਫ ਪੰਜਾਬ ਦੇ ਵਿੱਚ ਯੂਥ ਦੇ ਵਿੱਚ ਜਿਹੜੀ ਲਹਿਰ ਫੈਲੀ ਹੋਈ ਸੀਗੀ, ਉਹਨੂੰ ਜਿਹਨੂੰ ਥੋੜਾ ਕਹਿ ਸਕਦੇ ਹਾਂ ਪੈਸੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਜੀ। रुकेश कुमार जी वालों भी और मेरे वालों भी एक क्वेश्चन सी, लास्ट क्वेश्चन है साडा कि जिहड़ी इंडिया दी फ्रीडम दी गल सैफुद्दीन किचलू जी करदे ने, कि वो बाकी पार्टियां वर्गी है या भगत सिंह वर्गी है, या वो कोई नवी गल या नवी तरह की आज़ादी की गल करदे, वो किस तरह वेखदे ने? ਇਸ ਤਰ੍ਹਾਂ ਹੈ ਕਿ ਇਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਭਗਤ ਸਿੰਘ ਹੋਰਾਂ ਵਰਗੀ ਲਹਿਰ ਹੈ। ਇਹਨਾਂ ਦਾ ਮੇਨ ਜਿਹੜਾ ਮੁੱਦਾ, ਜਿਹੜਾ ਸਟੈਂਡ ਹੈਗਾ ਉਹ ਹੈ ਕਿ ਆਜ਼ਾਦੀ ਜਿਹੜੀ ਆ ਸਾਨੂੰ ਚਾਹੀਦੀ ਹੈ। ਸਾਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਜੇ ਚਾਹੀਦੀ ਹੈ ਤੇ ਉਹ ਅਸੀਂ ਇਕੱਲੇ ਨਹੀਂ ਲੈ ਸਕਦੇ।
ਇੱਕ ਕਮਿਊਨਿਟੀ ਨਹੀਂ ਲੈ ਸਕਦੀ। ਸੋ ਇਸ ਲਈ ਬਹੁਤ ਜ਼ਰੂਰੀ ਹੈ ਕਿ ਸਾਰੀਆਂ ਕਮਿਊਨਿਟੀਜ਼, ਕਿਉਂਕਿ ਇਹਨਾਂ ਦਾ ਬਹੁਤ ਜ਼ਿਆਦਾ ਜ਼ੋਰ ਸਾਰੀਆਂ ਕਮਿਊਨਿਟੀਜ਼ ਨੂੰ ਇਕੱਠੇ ਹੋ ਕੇ ਰਹਿਣ ਦਾ ਆ। ਇਸ ਲੈਵਲ ਤੇ ਅਸੀਂ ਕਹੀਏ ਤੇ ਭਗਤ ਸਿੰਘ ਹੋਰਾਂ ਵਰਗੀ ਵੀ ਹੈ, ਜਾਂ ਜਿਹੜੀ ਕਾਂਗਰਸ ਵਰਗੀ ਵੀ ਆ, ਤੇ ਜਾਂ ਉਹ ਸਾਰੀਆਂ ਉਸ ਮੂਵਮੈਂਟਸ ਵਰਗੀ ਆ ਜਿਹੜੀ ਸਾਂਝ ਦੀ ਗੱਲ ਕਰਦੀਆਂ ਨੇ। ਪਰ ਜੇ ਕਹੀਏ ਕਿ ਐਗਜ਼ੈਕਟਲੀ ਉਹਨਾਂ ਵਰਗੀ ਹੈ ਤੇ ਉਹ ਵੀ ਨਹੀਂ ਹੈ, ਕਿਉਂਕਿ ਲੈਫਟ ਦੇ ਨਾਲ ਵੀ ਹੈਗੇ ਨੇ ਲੈਫਟ ਦੀਆਂ ਕੁਝ ਚੀਜ਼ਾਂ ਜਾਂ ਉਹ ਗੱਲਾਂ ਕਰਦੇ ਨੇ, ਪਰ ਜਿਹੜੀ ਕਲਾਸ ਵਾਰ ਦੀ ਗੱਲ ਹੈ ਉਹਨੂੰ ਡਾਇਰੈਕਟਲੀ ਨਹੀਂ ਕਰਦੇ। ਚਾਹੇ ਕਿ ਇਹਨਾਂ ਦੇ ਅਸੀਂ ਕਹਿ ਸਕਦੇ ਹਾਂ ਕਿ ਸ਼ੁਰੂ ਦੇ ਵਿੱਚ ਜਿਹੜੇ ਹੈਗੇ ਨੇ ਫੋਲੋਅਰਸ ਜਿਹੜੇ ਨੇ, ਉਹ ਜਿਵੇਂ ਰੌਲਟ ਸੱਤਿਆਗ੍ਰਹਿ ਵੇਲੇ ਬਹੁਤ ਸਾਰੇ ਵਾਇਲੈਂਟ ਵੀ ਹੋਏ, ਬਹੁਤ ਸਾਰੀ ਅੰਮ੍ਰਿਤਸਰ ਦੇ ਵਿੱਚ ਰਾਈਟਿੰਗ ਵੀ ਹੋਈ, ਪਰ ਇਹ ਕੋਈ ਇਹਨਾਂ ਦੀ ਸੋਚ ਦੇ ਤਹਿਤ ਨਹੀਂ ਸੀਗੇ। ਸੋ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਦਾ ਕੋਈ ਵੱਖਰੀ ਕਿਸਮ ਦੀ ਇੱਕ ਆਜ਼ਾਦੀ ਦੀ ਲਹਿਰ ਦੀ ਗੱਲ ਕਰਦੇ ਸੀ, ਪਰ ਇਹਨਾਂ ਦਾ ਮੇਨ ਸਟੈਂਡ ਹੈ ਕਿ ਸਾਰੀਆਂ ਕਮਿਊਨਿਟੀਜ਼ ਨੂੰ ਰਲ ਕੇ ਚੱਲਣਾ ਚਾਹੀਦਾ। ਮੇਨ ਸਟੈਂਡ ਅੰਗਰੇਜ਼ਾਂ ਦੇ ਖਿਲਾਫ ਸੀਗਾ, ਸਾਨੂੰ ਆਜ਼ਾਦੀ ਚਾਹੀਦੀ ਹੈ ਤੇ ਸਾਨੂੰ ਇੱਕ ਜਿਹੜਾ ਆ ਮੁਲਕ ਚਾਹੀਦਾ ਹੈ ਜਿਹਦੇ ਮੁਲਕ ਦੇ ਟੋਟੇ ਨਹੀਂ ਹੋਣੇ ਚਾਹੀਦੇ, ਤੇ ਸਾਰੀਆਂ ਕਮਿਊਨਿਟੀਜ਼ ਇੱਥੇ ਜਿਹੜੀਆਂ ਰਲ ਮਿਲ ਕੇ ਰਹਿਣ। ਔਰ ਸ਼ਾਇਦ ਇਹੀ ਜਿਹੜੀ ਇਹਨਾਂ ਦੀ ਵਜ੍ਹਾ ਸੀਗੀ ਕਿ ਇਹਨਾਂ ਦੀ ਪਪੂਲੈਰਿਟੀ ਜਿਹੜੀਆਂ ਦੂਸਰੀਆਂ ਕਮਿਊਨਿਟੀਜ਼ ਦੇ ਵਿੱਚ ਵੀ ਬਹੁਤ ਸੀਗੀ, ਅਪਾਰਟ ਫਰੋਮ ਮੁਸਲਿਮਸ ਆਲਸੋ। ਜੀ ਜੀ, ਇਸ ਦੇ ਨਾਲ ਹੀ ਸਾਡਾ ਪ੍ਰੋਗਰਾਮ ਦਾ ਜਿਹੜਾ ਉਹ ਵੇਲਾ ਮੁੱਕ ਗਿਆ। ਡਾਕਟਰ ਜੀ, ਪ੍ਰੋਫੈਸਰ ਸਾਹਿਬਾ, ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਅੱਜ ਸਾਡੇ ਲਈ ਟਾਈਮ ਕੱਢਿਆ ਔਰ ਆਏ, ਔਰ ਤੁਹਾਡੇ ਵੱਲ ਤੇ ਕਾਫੀ ਲੇਟ ਵੀ ਹੋ ਗਿਆ ਹੋਣਾ ਟਾਈਮ। ਸੋ ਤੁਸੀਂ ਅੱਜ ਸਾਨੂੰ ਬਹੁਤ ਟਾਈਮ ਦਿੱਤਾ ਔਰ ਇੱਕ ਬਹੁਤ ਮਜ਼ੇਦਾਰ, ਬਹੁਤ ਆਲਾ ਕਿਸਮ ਦਾ ਜਿਹੜਾ ਲੈਕਚਰ ਹੈ ਸਾਡੇ ਜਿਹੜੇ ਸਟੂਡੈਂਟ, ਸਾਡੇ ਵਰਗੇ ਜਿਹੜੇ ਤਾਲਿਬ ਇਲਮ ਸਨ, ਉਹਨਾਂ ਵਾਸਤੇ ਬਹੁਤ ਜ਼ਿਆਦਾ ਇੱਕ ਅਹਿਮ ਲੈਕਚਰ ਸੀ, ਜਿਨ੍ਹਾਂ ਨੇ ਬਿਲਕੁਲ ਇਸ ਸਾਈਡ ਦਾ ਜਿਹੜਾ ਪਤਾ ਹੀ ਨਹੀਂ, ਔਰ ਇੱਕ ਐਡੀ ਵੱਡੀ ਪਰਸਨੈਲਿਟੀ ਔਰ ਉਹਨਾਂ ਦਾ ਇੰਨਾ ਕੰਮ ਜਿਹੜਾ ਸਾਡੇ ਸਾਹਮਣੇ ਆਇਆ, ਔਰ ਇੱਕ ਬੜੇ ਅੱਛੇ ਤਰੀਕੇ ਦੇ ਨਾਲ ਤੁਸੀਂ ਸਾਨੂੰ ਸਾਰਾ ਉਹ ਸਮਝਾਇਆ। ਤੁਹਾਡੀ ਬਹੁਤ ਮਿਹਰਬਾਨੀ, ਸ਼ੁਕਰੀਆ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਮੈਨੂੰ ਥੋੜਾ ਜਿਹਾ ਲੱਗਦਾ ਸੀਗਾ ਮੁਸ਼ਕਿਲ ਕਿ ਮੈਂ ਇੱਕ ਐਸੇ ਬੰਦੇ ਦੀ ਗੱਲ ਕਰ ਰਹੀ ਹਾਂ ਔਰ ਆਡੀਅנס ਮੇਰੀ ਜਿਹੜੀ ਹੈ ਉਹ ਮੈਂ ਜਿਹੜੀ ਹੈ ਉਹ ਹੈ ਜਿਹੜੀ ਪਾਕਿਸਤਾਨ ਤੋਂ ਵੀ ਹੈ। ਪਤਾ ਨਹੀਂ ਉਹਨਾਂ ਨੂੰ ਇਹ ਗੱਲ ਕਿੱਦਾਂ ਦੀ ਲੱਗੇਗੀ, ਪਰ ਜੋ ਇਹ ਸੱਚਾਈ ਹੈ ਕਿ ਅਸੀਂ ਕੁਝ ਸੱਚਾਈਆਂ ਨੇ ਜਿਹਨੂੰ ਕਹਿ ਸਕਦੇ ਹਾਂ ਕਿ ਆਪਣੀਆਂ ਅੱਖਾਂ ਬੰਦ ਨਹੀਂ ਕਰ ਸਕਦੇ। ਇਹਦੇ ਨਾਲ ਹੀ ਮੈਂ ਤੁਹਾਡਾ ਫਿਰ ਤੋਂ ਬਿਲਕੁਲ ਜੀ ਤੇ ਸਾਰਿਆਂ ਦਾ ਤੇ ਲਾਇਲਪੁਰ ਯੰਗ ਹਿਸਟੋਰੀਅਨਸ ਕਲੱਬ ਦਾ ਧੰਨਵਾਦ ਕਰਦੀ ਹਾਂ ਕਿ ਮੈਨੂੰ ਤੁਸੀਂ ਇਹ ਮੌਕਾ ਦਿੱਤਾ। ਥੈਂਕ ਯੂ ਵੈਰੀ ਮਚ ਜੀ, ਮਿਹਰਬਾਨੀ ਜੀ। ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ। ਤੁਸੀਂ ਕੁਐਸਚਨ ਪਲੀਜ਼ ਕਰ ਦੇਣਾ ਔਰ ਡਾਕਟਰ ਸਾਹਿਬਾ ਕੁਐਸਚਨ ਵੇਖ ਲੈਣਗੇ ਔਰ ਜਿਹੜਾ ਆਨਸਰ ਕਰਨਾ ਹੋਇਆ ਉਹ ਜ਼ਰੂਰ ਕਰਨਗੇ। ਅੱਛਾ ਜੀ, ਇਸ ਦੇ ਨਾਲ ਹੀ ਅਸੀਂ ਦੋ ਗੱਲਾਂ ਡਿਸਕਸ ਕਰਨੀਆਂ ਨੇ। ਨੰਬਰ 1 ਕਿ ਸਾਡੇ ਨਾਲ ਜਿਹੜਾ ਸਾਡਾ ਬੁੱਕ ਆਫ ਦਾ ਵੀਕ ਚੱਲ ਰਿਹਾ ਹੈ ਪ੍ਰੋਗਰਾਮ, ਉਹ ਐਤਵਾਰ ਵਾਲੇ ਦਿਨ 14 ਤਾਰੀਖ ਨੂੰ ਅਸੀਂ ਦਿਨ 12 ਵਜੇ ਪਾਕਿਸਤਾਨ ਟਾਈਮ ਦੇ ਮੁਤਾਬਕ ਉਹ ਕਰਾਂਗੇ, ਜਿਹਦੇ ਵਿੱਚ ਸਾਡੇ ਨਾਲ ਪਾਕਿਸਤਾਨ ਤੋਂ ਜਿਹੜੀ ਸ਼ਾਹਮੁਖੀ 'ਚ ਕਿਤਾਬ ਛਪੀ, ਮਕਸੂਦ ਸਾਕਿਬ ਨੇ ਉਹਨਾਂ ਦਾ ਤਰਜਮਾ ਕੀਤਾ ਔਰ ਸੁਚੇਤ ਤੋਂ ਉਹਨਾਂ ਨੇ ਛਾਪੀ, ਉਹ ਹੋਣਗੇ। ਇਸੇ ਤਰ੍ਹਾਂ ਹੀ ਉਰਦੂ ਵਿੱਚ ਉਹ ਕਿਤਾਬ ਜਿਹੜੀ ਹੈ ਉਹ ਅਜਮਲ ਕਮਾਲ ਹੋਰਾਂ ਨੇ ਛਾਪੀ, ਆਜ ਦੇ ਨਾਮ ਤੋਂ ਉਹਨਾਂ ਦਾ ਜਿਹੜਾ ਅਦਾਰਾ ਹੈ ਉਹ ਕੰਮ ਕਰਦਾ ਹੈ, ਤੇ ਉਹ ਸਾਡੇ ਨਾਲ ਹੋਣਗੇ। ਤੇ ਜੀ ਜਿਨ੍ਹਾਂ ਦੀ ਇਹ ਕਿਤਾਬ ਹੈ ਆਥਰ, ਆਫ ਕੋਰਸ ਜਨਾਬ ਮਾਧੋਪੁਰੀ ਜੀ ਸਾਡੇ ਨਾਲ ਹੋਣਗੇ, ਬਲਬੀਰ ਸਿੰਘ। ਤੇ ਇਸ ਤਰ੍ਹਾਂ ਹੀ ਜਿਹੜਾ ਸਾਡੇ ਜਿਨ੍ਹਾਂ ਨੇ ਰਿਵਿਊ ਕਰਨਾ ਹੈ, ਰਿਵਿਊ ਦੇ ਵਿੱਚ ਪ੍ਰੋਫੈਸਰ ਡਾਕਟਰ ਗੁਰਮੇਲ ਜੀ ਪੰਜਾਬੀ ਯੂਨੀਵਰਸਿਟੀ ਤੋਂ, ਪੰਜਾਬੀ ਡਿਪਾਰਟਮੈਂਟ ਤੋਂ ਸਾਡੇ ਨਾਲ ਹੋਣਗੇ, ਔਰ ਸਾਡੇ ਨਾਲ ਦੂਜੇ ਰਿਵਿਊ ਜਿਹੜਾ ਕਰਨਗੇ ਉਹ ਪ੍ਰੋਫੈਸਰ ਜ਼ੁਬੈਰ ਅਹਿਮਦ ਨੇ, ਉਹ ਸਾਡੇ ਨਾਲ ਹੋਣਗੇ। ਇਸ ਤੋਂ ਬਾਅਦ ਜਿਹੜੇ ਦੋਸਤ ਵੇਖ ਰਹੇ ਹੋਣਗੇ ਉਹ ਦਿਨ 12 ਵਜੇ ਜਦੋਂ ਵੇਖ ਰਹੇ ਹੋਣਗੇ ਉਹਦੇ ਨਾਲ ਉਹ ਆਪਣੇ ਵੱਲੋਂ ਕਮੈਂਟ ਵੀ ਕਰ ਸਕਦੇ ਨੇ, ਉਹਨੂੰ ਵੇਖ ਵੀ ਸਕਦੇ ਨੇ, ਤੇ ਜਿਹੜਾ ਇਹ ਕਿਤਾਬ ਹੈ ਉਹਨੂੰ ਪੜ੍ਹਨ ਵੀ। ਉਸ ਕਿਤਾਬ ਦੇ ਹਵਾਲੇ ਨਾਲ ਅਗਰ ਕੋਈ ਆਪਣੀ ਚੀਜ਼ ਸ਼ੇਅਰ ਕਰਨਾ ਚਾਹੁੰਦੇ ਨੇ, ਉਹਦੀ ਵੀਡੀਓ ਬਣਾ ਕੇ ਸਾਨੂੰ ਉਹ ਫੇਸਬੁੱਕ ਰਾਹੀਂ ਭੇਜ ਦੇਣ ਜਾਂ ਵਟਸਐਪ ਕਰ ਦੇਣ, ਤੇ ਅਸੀਂ ਉਹ ਵੀਡੀਓ ਜਿਹੜੀ ਆਪਣੇ ਪੇਜ ਤੇ ਲਾਵਾਂਗੇ, ਕਿਉਂਕਿ ਇਹ ਜਿਹੜੇ ਬਾਕੀ ਦੇ ਦਿਨ ਨੇ ਉਸ ਕਿਤਾਬ ਨੂੰ ਜਿਹੜਾ ਉਹ 2-3 ਦਿਨ ਰਹਿ ਗਏ ਨੇ, ਉਸ ਪੂਰੇ ਦਿਨਾਂ ਦੇ ਵਿੱਚ ਉਹਦੇ ਟਾਈਟਲਸ, ਉਹਦੀਆਂ ਥੋੜੀ ਬਹੁਤੀ ਉਹਦੀ ਕਿਤਾਬ ਦੇ ਪੇਜਸ ਔਰ ਇਹ ਚੀਜ਼ਾਂ ਲਾਉਂਦੇ ਰਹਿਣਾ।
ਤੇ ਤੁਸੀਂ ਵੀ ਅਗਰ ਉਹਦਾ ਹਿੱਸਾ ਬਣਨਾ ਚਾਹੁੰਦੇ ਹੋ ਤੇ ਪਲੀਜ਼ ਤੁਸੀਂ ਇਸ ਤਰ੍ਹਾਂ ਦਾ ਇੱਕ ਹਿੱਸਾ ਬਣ ਸਕਦੇ ਹੋ। ਔਰ ਡੈਫੀਨਿਟਲੀ ਤੁਹਾਨੂੰ ਸਾਰਿਆਂ ਨੂੰ ਜਿਹੜਾ ਉਹ ਇੱਕ ਖੁੱਲਾ ਸੱਦਾ ਹੈ, ਸਾਰਿਆਂ ਨੂੰ ਦਿਲੋਂ ਸੱਦਾ ਹੈ ਕਿ ਤੁਸੀਂ 12 ਵਜੇ ਦੁਪਹਿਰੇ ਉਸ ਦਿਨ ਸੰਡੇ ਜਿਹੜਾ ਉਹ ਸਾਡੇ ਨਾਲ ਬੁੱਕ ਆਫ ਦਾ ਵੀਕ 'ਚ ਤੁਸੀਂ ਇੱਕ ਘੰਟੇ ਲਈ ਆਓ ਔਰ ਉਸ ਪ੍ਰੋਗਰਾਮ ਦਾ ਹਿੱਸਾ ਬਣੋ। ਤੇ ਔਰ ਦੂਜੀ ਗੱਲ ਇਹ ਕਿ ਹੁਣ ਸਾਡਾ ਕੱਲ ਲੈਕਚਰ ਨਹੀਂ ਹੈ, ਆਈ ਮੀਨ ਸਾਡਾ ਹੁਣ ਲੈਕਚਰ 14 ਤਾਰੀਖ ਨੂੰ ਹੋਏਗਾ, ਕੰਜ਼ੈਕਟਿਵ ਲੈਕਚਰ ਹੋ ਗਏ ਵਿੱਚ ਡਾਕਟਰ ਮਿਰਦੁੱਲਾ ਦੀ ਦੇ ਆਉਣ ਦੇ ਨਾਲ ਕੰਜ਼ੈਕਟਿਵ ਹੋ ਗਏ। ਔਰ ਹੁਣ ਇਹ ਲੈਕਚਰ ਜਿਹੜੇ ਆ ਵਾਪਸ ਆਪਣੀ ਰੂਟੀਨ ਦੇ ਮੁਤਾਬਕ ਅਲਟਰਨੇਟਿਵ ਡੇਜ਼ ਤੇ ਆਣਗੇ, ਇੱਕ ਦਿਨ ਛੱਡ ਕੇ ਇੱਕ ਦਿਨ। ਸੋ ਹੁਣ ਲੈਕਚਰ ਸਾਡਾ 14 ਤਾਰੀਖ ਨੂੰ ਹੈ, 14 ਜੂਨ ਨੂੰ। ਔਰ ਮੈਂ ਸਾਰੇ ਦੋਸਤਾਂ ਨੂੰ ਦੱਸਣਾ ਚਾਹਾਂਗਾ ਕਿ 14 ਤਰੀਕ ਨੂੰ ਸਾਡੇ ਨਾਲ ਬਹੁਤ ਇੱਕ ਅਹਿਮ ਪਰਸਨੈਲਿਟੀ ਔਰ ਬੜੇ ਵੱਡੇ ਰਿਸਰਚਰ ਜਿਹੜੇ ਨੇ ਉਹ ਸਾਡੇ ਨਾਲ ਹੋਣਗੇ। ਡਾਕਟਰ ਭਗਵਾਨ ਜੋਸ਼ ਜੀ ਸਾਡੇ ਨਾਲ ਹੋਣਗੇ, ਜਿਹੜੇ ਕਮਿਊਨਿਸਟ ਮੂਵਮੈਂਟਸ ਇਨ ਪੰਜਾਬ ਫਰਮ 1926 ਟੂ 47 ਤੱਕ ਜਿਹੜੀ ਉਹ ਸਾਰੀ ਇਸ ਮੂਵਮੈਂਟ ਨੂੰ ਸਾਡੇ ਨਾਲ ਡਿਸਕਸ ਕਰਨਗੇ। ਥੋੜੀ ਦੇਰ ਤੱਕ ਪੋਸਟਰ ਵੀ ਉਹਨਾਂ ਦਾ ਅਪਲੋਡ ਹੋ ਜਾਏਗਾ ਔਰ ਤੁਸੀਂ ਦੋਸਤ ਉਹਨਾਂ ਨੂੰ 14 ਤਰੀਕ ਨੂੰ ਜਿਹੜਾ ਹੈ ਉਹ ਮਿਲ ਸਕਦੇ ਹੋ ਇੱਥੇ ਸਾਡੇ ਪ੍ਰੋਗਰਾਮ ਦੇ ਵਿੱਚ। ਸੋ ਮਿਲਨੇ ਆ ਜੀ ਅਗਲੇ ਪ੍ਰੋਗਰਾਮ ਦੇ ਨਾਲ। ਰੱਬ ਰੱਖਾ।